ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ ਦੇ ਵਿੱਚ ਤੇ ਮੇਰੇ ਵੱਲੋਂ ਯਾਨੀ ਕਿ ਅਜੇਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਦੋਸਤੋ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਸਵਾਗਤ ਦਿਲਜੀਤ ਜੀ ਦਾ। ਦਿਲਜੀਤ ਜੀ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਅਜੇਪਾਲ ਜੀ ਤੇ ਸਤਿ ਸ਼੍ਰੀ ਅਕਾਲ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਤੇ ਆਸ ਕਰਦਾ ਕਿ ਤੁਹਾਡਾ ਸਮਾਂ ਬਹੁਤ ਵਧੀਆ ਬਤੀਤ ਹੋ ਰਿਹਾ ਹੋਣਾ ਜੀ। ਹੋਰ ਸੁਣਾਓ ਸਭ ਠੀਕ ਠਾਕ? ਬਹੁਤ ਵਧੀਆ। ਖਾਸ ਤੌਰ ਤੇ ਗਰਮੀ ਜਿਹੜੀ ਆ ਕਾਫੀ ਰਹੀ ਆ ਪਿਛਲੇ ਹਫਤੇ ਦੇ ਵਿੱਚ ਤੇ ਇਸ ਹਫਤੇ ਥੋੜਾ ਜਿਹਾ ਦੱਸਿਆ ਥੋੜਾ ਜਿਹਾ ਰਿਲੈਕਸ ਹੈਗਾ 30-31 ਕਿਉਂਕਿ ਬੜਾ ਟ੍ਰੋਪੀਕਲ ਵੈਦਰ ਆ ਇੱਥੇ ਬ੍ਰਿਸਬੇਨ ਦੇ ਵਿੱਚ। ਹਾਂਜੀ ਹਾਂਜੀ। ਪਰ ਫਿਰ ਵੀ ਠੀਕ ਆ, ਬਾਹਰ ਧੁੱਪੇ ਜ਼ਿਆਦਾ ਚੁੱਭਦੀ ਆ ਜੀ। ਹਾਂਜੀ। ਤੇ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਕੁਝ ਖਬਰਾਂ ਸਾਂਝੀਆਂ ਕਰਦੇ ਹੁੰਦੇ ਹਾਂ ਤੇ ਸਭ ਤੋਂ ਪਹਿਲਾਂ ਦਿਲਜੀਤ ਜੀ ਮੈਂ ਗੱਲ ਕਰਨੀ ਚਾਹੂੰਗਾ ਆਪਣੇ ਪੰਜਾਬ ਦੀ ਤੇ ਪਰਾਲੀ ਵਾਲੇ ਮੁੱਦੇ ਦੀ ਗੱਲ। ਮਤਲਬ ਜਿੱਦਾਂ ਤੁਹਾਨੂੰ ਪਤਾ ਕਿ ਬੜਾ ਭਖਿਆ ਮੁੱਦਾ ਹਨ ਪਿੱਛੇ ਜੇ ਪਰਾਲੀ ਵਾਲਾ ਵੀ ਪਰਾਲੀ ਅੱਗ ਨਹੀਂ ਲਾਉਣੀ, ਕੋਈ ਕੁਛ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀ। ਚਲੋ ਕੁਛ ਕਿਸਾਨਾਂ ਨੇ ਲਾਈ ਕੁਛ ਨੇ ਨਹੀਂ ਲਾਈ ਤੇ ਕਈਆਂ ਨੂੰ ਅਸੀਂ ਚਲੋ ਲਾ ਲੈਂਦੇ ਆਪਾਂ ਕਿਹੜਾ ਫੜੇ ਜਾਣਾ। ਪਰ ਅੱਜ ਕੱਲ੍ਹ ਕਹਿੰਦੇ ਵੀ ਥੋੜ੍ਹੀ ਟੈਕਨੀਕ ਵੱਧ ਗਈ ਆ, ਉਹਨਾਂ ਨੇ ਸੈਟੇਲਾਈਟ ਦੇ ਨਾਲ ਕਾਬੂ ਕਰ ਲਿਆ ਤੇ ਹੁਣ ਮੁਆਵਜ਼ਾ ਦੇਣਾ ਸੀ ਸਰਕਾਰ ਨੇ ਤੇ ਉਹ ਉੱਥੇ ਫਿਰ ਮਤਲਬ ਜੇ ਮੇਰੀ ਗੱਲ ਦਾ ਕੋਈ ਗੁੱਸਾ ਨਾ ਕਰੇ ਤੇ ਮੈਂ ਕਹਾਂ ਵੀ ਆਪਾਂ ਆਪਣੀ ਵਾਲੀ ਕੀਤੀ ਫਿਰ ਹਨਾ ਵੀ ਉਹ ਜਿਹੜਾ ਉਹਨਾਂ ਨੇ ਰਕਬੇ ਦਾ ਮੁਆਇਨਾ ਭੇਜਣਾ ਸੀਗਾ ਤੇ ਉਹ ਇਹਦੇ ਬਾਰੇ ਪਾਓ ਮੜਾ ਚਾਨਣਾ ਪਲੀਜ਼। ਇਹ ਅਕਸਰ ਹੀ ਹੁੰਦਾ ਅਜੇਪਾਲ ਜੀ। ਅਸੀਂ ਸ਼ੁਰੂ ਤੋਂ ਹੀ ਵੈਸੇ ਤਾਂ ਅਸੀਂ ਕਹਿੰਦੇ ਆ ਵੀ ਅਸੀਂ ਬਹੁਤ ਵਧੀਆ ਸਾਡਾ ਸੱਭਿਆਚਾਰ ਆ। ਹਾਂਜੀ। ਬਹੁਤ ਅਸੀਂ ਸੁੱਚੇ ਬੰਦੇ ਆ, ਮੈਂ ਵੀ ਉਹਨਾਂ ਵਿੱਚ ਹੀ ਆ। ਆਪਾਂ ਇਦਾਂ ਕਹੀਦਾ ਅਸੀਂ ਪੰਜਾਬੀ ਹੁੰਦੇ ਆ, ਅਸੀਂ ਐਂ ਕਰ ਦਈਦਾ ਅਸੀਂ ਐਂ ਕਰ ਦਈਦਾ। ਪਰ ਜਦੋਂ ਅਸੀਂ ਨੈਤਿਕਤਾ ਦੀ ਗੱਲ ਕਰਦੇ ਆ ਉਹ ਹੁਣੇ ਦੀ ਨਹੀਂ ਗੱਲ ਕਰਦੇ ਵੀ ਹੁਣੇ ਸਾਡੀ ਜੀ ਨਿਗਾਰ ਆ ਗਿਆ, ਇਦਾਂ ਦੀ ਗੱਲ ਨਹੀਂ। ਇਹ ਸਾਡਾ ਇਦਾਂ ਹੀ ਸੀ, ਇਹ ਸਾਡਾ ਹਿਸਾਬ ਕਿਤਾਬ ਇਦਾਂ ਹੀ ਸੀ ਜਿੰਨੇ ਇਸ ਖਿੱਤੇ ਦੇ ਵਿੱਚ ਲੋਕ ਰਹਿਣ ਵਾਲੇ ਆ। ਤੇ ਨੋ ਡਾਊਟ ਬਹੁਤ ਵਧੀਆ ਵੀ ਕੰਮ ਕਰਦੇ ਆ, ਪਰ ਜਿੱਥੇ ਦਾ ਲੱਗਦਾ ਉੱਥੇ ਫਿਰ ਦਾ ਲਾਉਣ ਦੀ ਕੋਸ਼ਿਸ਼ ਸਾਰੀਆਂ ਉਂਗਲਾਂ ਇੱਕੋ ਜਿਹੀਆਂ ਨਹੀਂ। ਹਾਂਜੀ ਬਿਲਕੁਲ। ਹੁਣ ਮੈਂ ਬਹੁਤ ਵਾਰੀ ਇਹ ਗੱਲ ਕਹੀ ਕਿ ਪੋਲੀਟੀਸ਼ੀਅਨ ਲੋਕੀ ਦੱਸਦੇ ਆ ਵੀ ਪੋਲੀਟੀਸ਼ੀਅਨ ਜਿਹੜੇ ਸਾਡੇ ਬੜੇ ਕਰਪਟ ਆ। ਹਾਂਜੀ ਹਾਂਜੀ। ਸਾਡੇ ਰਾਜਨੀਤੀ ਵਾਲੇ ਬੰਦੇ ਇਦਾਂ ਆ ਜੇ ਉਹ ਆ। ਪਰ ਮੈਂ ਉਹਨਾਂ ਨੂੰ ਇਹੀ ਜਵਾਬ ਦਿੰਦਾ ਹੁੰਦਾ ਵੀ ਅਸੀਂ ਕੀ ਆ? ਅਸੀਂ ਉਹ ਬੰਦੇ ਜਿਹੜੇ ਆ ਜਿਹੜੇ ਪੋਲੀਟੀਸ਼ੀਅਨ ਜਾਂ ਐਮਐਲਏ ਐਮਪੀ ਬਣੇ ਆ ਉਹ ਕੋਈ ਬਿਹਾਰ ਤੋਂ ਥੋੜੀ ਆਇਆ, ਨਾ ਕੋਈ ਯੂਪੀ ਤੋਂ ਆਇਆ, ਉਹ ਸਾਰੇ ਪੰਜਾਬੀ ਆ। ਸਾਡੇ ਵਿੱਚੋਂ ਹੀ ਗਏ ਆ, ਸਾਡੇ ਨਾਲ ਉਹ ਰਹਿੰਦੇ ਸੀ, ਸਾਡੇ ਵਿੱਚੋਂ ਹੀ ਉਹ ਜਾਣ ਕੇ ਉੱਪਰ ਚਲੇ ਗਏ, ਉਹ ਇਦਾਂ ਕਰਨ ਲੱਗ ਗਏ। ਉਹ ਇਹਦਾ ਮਤਲਬ ਕੀ ਆ ਕਿ ਅਸੀਂ ਉਹਨਾਂ ਨੂੰ ਬਣਾਇਆ ਪਰ ਅਸੀਂ ਉਹਨਾਂ ਤੋਂ ਉਮੀਦ ਵੀ ਇਹੀ ਰੱਖਦੇ ਆ। ਸਾਨੂੰ ਬਾਅਦ ਵਿੱਚ ਸ਼ਿਕਵਾ ਹੁੰਦਾ। ਹੁਣ ਉਹ ਤਾਂ ਖਾਂਦੇ ਆ, ਹੁਣ ਇਹ ਥੱਲੜੇ ਲੈਵਲ ਤੇ ਅਸੀਂ ਵੀ ਤਾਂ ਖਾਂਦੇ ਆ ਜਿੱਥੇ ਸਾਡਾ ਸੂਤ ਲੱਗਦਾ। ਹੁਣ ਇਹ ਪਰਾਲੀ ਦੇ ਲਈ ਪੰਜਾਬ ਸਰਕਾਰ ਨੇ ਕਿਹਾ ਵੀ 2500 ਰੁਪਈਆ ਹਰ ਬੰਦੇ ਨੂੰ ਦਿੱਤਾ ਜਾਣਾ 1 ਏਕੜ ਦਾ। ਪਰ ਏਕੜ ਦਾ ਵੀ ਜਿਨ੍ਹਾਂ ਨੇ ਅੱਗ ਨਹੀਂ ਲਾਈ ਵੀ ਜਾਣੀ ਤੁਸੀਂ ਪਰਾਲੀ ਨੂੰ ਸਾਂਭਣ ਦਾ 2500 ਰੁਪਇਆ ਜਿਹੜਾ ਤੁਹਾਨੂੰ ਮਿਲਣਾ। ਤੇ ਉਸ ਤੋਂ ਬਾਅਦ ਇਹ ਉਹਨਾਂ ਨੇ ਸਰਵੇ ਕਰਵਾਇਆ, ਉਹ 'ਚ ਇਹ ਕਹਿ ਦਿੱਤਾ ਗਿਆ ਵੀ ਤੁਸੀਂ ਸਰਪੰਚ ਤੋਂ ਤਸਦੀਕ ਕਰਾਓ। ਉਹਨੇ ਫਿਰ ਪੰਚਾਇਤ ਸੈਕਟਰੀ ਨੂੰ ਦੇਣਾ ਸੀ, ਪੰਚਾਇਤ ਸੈਕਟਰੀ ਨੇ ਅੱਗੇ ਕੋਆਪਰੇਟਿਵ ਸੁਸਾਇਟੀ ਨੂੰ ਵੀ ਦੇਣਾ ਸੀ। ਉਹ ਇੱਕ ਸਰਵੇ ਜਿਹੜਾ ਆ ਇਸ ਲੈਵਲ ਤੇ ਉਹਨਾਂ ਨੇ ਕਰਵਾਇਆ। ਹੁਣ ਜਦੋਂ ਉਹ ਆਇਆ ਉਸ ਤੋਂ ਬਾਅਦ ਕਿਉਂਕਿ ਇਹਨਾਂ ਨੇ ਕਿਹਾ ਸੀ ਵੀ ਜਿਨ੍ਹਾਂ ਦੇ 5 ਏਕੜ ਤੋਂ ਘੱਟ ਆ ਜ਼ਮੀਨ ਉਹਨਾਂ ਬੰਦਿਆਂ ਨੂੰ ਇਹ 2500 ਰੁਪਇਆ ਮਿਲੇਗਾ, ਉੱਦਾਂ ਨਹੀਂ। ਤੇ ਇਹ ਤੋਂ ਬਾਅਦ ਹੁਣ ਜਦੋਂ ਆਏ ਅੰਕੜੇ ਹੁਣ ਸਰਕਾਰ ਨੇ ਕਿਹਾ ਵੀ 19 ਦਾ ਜ਼ਮੀਨ ਹੈ ਹੀ ਨਹੀਂ ਝੋਨੇ ਦੀ ਜਿੰਨੀ ਇਹਨਾਂ ਨੇ ਭੇਜ ਦਿੱਤੀਆਂ ਵੀ ਜੋ ਉਹਨਾਂ ਦੇ ਝੋਨਾ ਲਾਇਆ ਨਹੀਂ ਗਿਆ ਜਿੰਨਾ ਕਰ ਦਿੱਤਾ ਗਿਆ। ਬਹੁਤ ਸਾਰੇ ਲੋਕਾਂ ਨੇ ਜਿਹਨੀ ਅੱਗ ਲਾਈ ਵੀ ਆ ਉਹਨੀ ਵੀ ਸਰਪੰਚ ਤੋਂ ਵੀ ਸਰਪੰਚ ਸਾਡਾ ਚਾਚਾ ਸਾਡਾ ਤਾਇਆ ਤੈਨੂੰ ਵੋਟਾਂ ਨਹੀਂ ਪਾਈਆਂ, ਗਾਹਾਂ ਨੂੰ ਅਸੀਂ ਤੈਨੂੰ ਫੇਰ ਪਾਉਣੀਆਂ, ਕਰ ਤਸਦੀਕ ਲਿਹਾਜ਼ ਦੇ ਨਾਲ ਜਿਹੜਾ ਸਾਡੇ ਅਕਸਰ ਹੀ ਚੱਲਦਾ। ਬਿਲਕੁਲ। ਕਈਆਂ ਨੇ ਝੋਨਾ ਬੀਜਿਆ ਹੀ ਨਹੀਂ ਹਨਾ। ਇਹ ਤਾਂ ਇਹ ਆ ਵੀ ਹੁਣ ਚੋਰ ਮੋਰੀਆਂ ਫੜ ਹੁੰਦੀਆਂ। ਉਹਦੇ ਵਿੱਚ ਹੁਣ ਜਦੋਂ ਉਹਨਾਂ ਨੇ ਫੇਸ ਸਰਵੇ ਜਿਹੜਾ ਆ ਦੁਬਾਰਾ ਤੋਂ ਕਰਨਾ ਸ਼ੁਰੂ ਕਰ ਦਿੱਤਾ। ਇਹ ਕੱਲਾ ਪਹਿਲੀ ਵਾਰ ਨਹੀਂ ਹੋਇਆ, ਪਹਿਲਾਂ ਜਦੋਂ ਹੜ੍ਹ ਵੀ ਆਉਂਦੇ ਹੁੰਦੇ ਸੀ, ਗਿਰਦਾਵਰੀਆਂ ਹੁੰਦੀਆਂ ਸੀ, ਪਟਵਾਰੀ ਤੇ ਕਾਨੂੰਗੋ ਇਹ ਜਾਨੀ ਬੜੇ ਕਰਪਟ ਮੰਨੇ ਗਏ ਆ। ਸਾਰੇ ਨਹੀਂ ਇਹ ਕੀ ਕਰਦੇ ਸੀ, ਇਹ ਮਿਲੀ ਭੁਗਤ ਪੂਰੀ ਕਰਦੇ ਸੀ। ਇੱਥੇ ਅਸੀਂ ਬਹੁਤ ਸਾਰੇ ਪਟਵਾਰੀਆਂ ਇਦਾਂ ਦਿਆਂ ਨੂੰ ਜਾਣਦੇ ਆ ਜਿਹੜੇ ਬੰਦੇ ਜਾਨੀ ਤਨਖਾਹ ਤੋਂ ਬਹੁਤ ਜ਼ਿਆਦਾ ਬੇਤਹਾਸ਼ਾ ਜਿਹੜੀ ਜ਼ਮੀਨ ਜਾਇਦਾਦ ਬਣਾ ਕੇ ਬੈਠੇ। ਅਕਸਰ ਹੀ ਜਦੋਂ ਕੋਈ ਬੰਦਾ ਗੱਲ ਕਰਦਾ ਸੀ ਪੁਰਾਣੇ ਤੌਰ ਦੇ ਉੱਤੇ ਸਿਆਣਿਆਂ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਵੀ ਤੂੰ ਕਿੱਦਾਂ ਵੀ
ਪੜ੍ਹ ਨਹੀਂ ਜਾਂਦਾ ਜੀ ਸਾਡਾ ਨਿਆਣਾ, ਹਾਂਜੀ ਇਹਨੇ ਕਿਹੜਾ ਪਟਵਾਰੀ ਲੱਗਣਾ। ਹਾਂਜੀ ਪਟਵਾਰੀ ਨੂੰ ਬਹੁਤ ਉੱਚਾ ਜਿਹੜਾ ਮੰਨਿਆ ਜਾਂਦਾ ਹੈ, ਹਾਂਜੀ। ਕਿਉਂਕਿ ਪਟਵਾਰੀ ਦੇ ਹੱਥ ਵਿੱਚ ਇਹ ਬਹੁਤ ਸੀ। ਬਹੁਤ ਜੀ ਜਿਹੜੀਆਂ ਚੀਜ਼ਾਂ ਡੀਸੀ ਦੇ ਹੱਥ ਵਿੱਚ ਨਹੀਂ, ਇਹਦੇ ਹੱਥ ਵਿੱਚ ਆ। ਉਹ ਹੈ ਨੀ ਕਹਿੰਦੇ ਜੀ ਵੀ ਆਸਮਾਨ ਤੇ ਰੱਬ, ਧਰਤੀ ਦੇ ਪਟਵਾਰੀ। ਬਿਲਕੁਲ ਬਿਲਕੁਲ। ਤੇ ਉਹ ਜਿੱਦਾਂ ਉਹ ਕੁੱਤੇ ਨੂੰ ਵੀ ਕਹਿੰਦਾ ਹਨਾ ਵੀ ਜੇ ਤੇਰੇ ਨਾਂ ਦੇ 2 ਮਾੜਲੇ ਹੁੰਦੇ ਤੈਨੂੰ ਦੱਸ ਦਿੰਦਾ ਵੀ ਪਟਵਾਰੀ ਸਾਹਿਬ ਕੀ ਪਟਵਾਰੀ ਚੀਜ਼ ਕੀ। ਹੁਣ ਪਟਵਾਰੀਆਂ ਦੇ ਹਵਾਲੇ ਕਰ ਦਿੱਤਾ ਹਾਂ ਕਿ ਤੁਸੀਂ ਗਿਰਦਾਵਰੀ ਕਰੋ। ਹਾਂਜੀ ਹਾਂਜੀ ਇਹਦੇ ਵਿੱਚ ਵੀ ਲਿੰਕ ਆ ਜਾਂਦੇ ਆ ਵੀ ਚਲੋ ਤੁਸੀਂ ਪੈਸੇ ਦੇ ਕੇ ਜੋ ਮਰਜ਼ੀ ਕੰਮ ਕਰਵਾ ਲਓ। ਪਹਿਲਾਂ ਵੀ ਗਿਰਦਾਵਰੀਆਂ ਇਦਾਂ ਹੀ ਹੁੰਦੀਆਂ ਰਹੀਆਂ। ਜਾਣੀ ਕਹਿਣ ਦਾ ਮਤਲਬ ਇੱਥੇ ਤਾਂ ਲੋਕਾਂ ਨੇ ਖਾਲਸਾ ਏਡ ਵਰਗੇ ਬੰਦੇ ਨਹੀਂ ਛੱਡੇ। ਖਾਲਸਾ ਏਡ ਨੇ ਤਾਂ ਪੈਸੇ ਦਿੱਤੇ ਹੜ੍ਹਾਂ ਦੇ ਵਿੱਚ ਵੀ ਤੁਹਾਨੂੰ ਘਰ ਬਣਾ ਕੇ ਦੇਣੇ ਆ, ਬਿਲਕੁਲ ਤੁਹਾਨੂੰ ਪਸ਼ੂ ਡੰਗਰ ਲੈ ਕੇ ਦੇਣੇ ਆ। ਕਿੰਨੀ ਵਧੀਆ ਉਹ ਇੱਕ ਹੈਗੀ ਸੰਸਥਾ ਕੰਮ ਕਰਦੀ। ਹਾਂਜੀ ਹਾਂਜੀ ਉੱਥੇ ਉਹ ਲੋਕ ਜਿਹੜੇ ਉਹਨਾਂ ਤੋਂ ਲੈ ਗਏ, ਉਹਨੇ ਆਪ ਮੰਨਿਆ ਰਵੀ ਸਿੰਘ ਉਹਨਾਂ ਨੇ ਬਈ ਅਸੀਂ ਦਿੱਤੇ ਸੀ, ਉਹ ਬੰਦੇ ਸਾਡੇ ਤੋਂ ਲੈ ਗਏ ਜਿਨ੍ਹਾਂ ਨੂੰ ਲੋੜ ਹੀ ਨਹੀਂ ਸੀ। ਲੋੜ ਬੰਦਾ ਤੱਕ ਉਹ ਜਿਹੜੀ ਪਹੁੰਚੀ ਨਹੀਂ। ਇਸ ਕਰਕੇ ਅਸੀਂ ਜੇ ਕਹੀਏ ਜਾਵੇ ਵੀ ਸਾਡੇ ਵਿੱਚ ਬਹੁਤ ਜ਼ਿਆਦਾ ਠੱਗ ਬੈਠੇ ਆ, ਹਾਂਜੀ ਸਾਡੀ ਬਹੁਤ ਗਿਣਤੀ ਬਹੁਤ ਆਤ, ਅਸੀਂ ਜਿੱਥੇ ਸਾਡਾ ਜੀ ਕਰਦਾ। ਹਾਂਜੀ ਹੁਣ ਪਰਾਲੀ ਜਿਹੜੀ ਸਾਂਭਣ ਦੀ ਆਪਾਂ ਗੱਲ ਕਰੀਏ, ਪਹਿਲਿਆਂ ਦੇ ਵਿੱਚ ਝੋਨਾ ਝਾੜਦੇ ਹੁੰਦੇ ਸੀ, ਕੰਬਾਈਨਾਂ ਤਾਂ ਹੁਣੇ ਹੀ ਆਈਆਂ। ਬਿਲਕੁਲ ਬਿਲਕੁਲ ਹਾਂਜੀ ਕੰਬਾਈਨਾਂ ਤਾਂ ਹੁਣੇ ਹੀ ਆਈਆਂ, ਉਦੋਂ ਝਾੜਦੇ ਸੀ, ਉਦੋਂ ਵੀ ਤਾਂ ਕੋਈ ਨਿਪਟਾਰਾ ਅਸੀਂ ਕਰਦੇ ਸੀ। ਹਾਂਜੀ ਹਾਂਜੀ ਅਸੀਂ ਅਸਲ ਵਿੱਚ ਸੌਖੇ ਹੱਲ ਜਿਹੜੇ ਆ ਲੱਭਣੇ ਸ਼ੁਰੂ ਕਰ ਦਿੱਤੇ। ਹਾਂ ਹੁਣ ਦੂਜੇ ਪਾਸੇ ਇਹ ਆ ਵੀ ਇੱਕ ਪਾਸੇ ਕੇਂਦਰ ਸਰਕਾਰ ਵੀ ਰੌਲਾ ਪਾਉਂਦੀ ਆ ਵੀ ਅਸੀਂ ਜਿਹੜਾ ਤੁਸੀਂ ਪ੍ਰਦੂਸ਼ਣ ਕਰਦੀਆਂ, ਦਿੱਲੀ ਕਹਿੰਦੀ ਆ ਵੀ ਸਾਡੇ ਪ੍ਰਦੂਸ਼ਣ, ਪਰ ਜੇ ਜਦੋਂ ਸਹਾਇਤਾ ਰਾਸ਼ੀ ਆ ਉਹ ਕੱਲੀ ਪੰਜਾਬ ਸਰਕਾਰ ਦੇਵੇ। ਹਾਂ ਗ੍ਰੀਨ ਟ੍ਰਿਬਿਊਨਲ ਵੀ ਕਹਿ ਦਿੰਦਾ ਆ ਵੀ ਤੁਸੀਂ ਪੰਜਾਬ ਸਰਕਾਰ ਹੀ ਸਭ ਕੁਝ ਕਰੇ। ਬਿਲਕੁਲ ਇਸ ਕਰਕੇ ਬਹੁਤ ਸਾਰੇ ਇਹਦੇ ਉੱਤੇ ਗੱਲ ਕਰਨ ਵਾਲੇ ਆ, ਪਰ ਲੋਕਾਂ ਨੂੰ ਜ਼ਰੂਰ ਅਵੇਅਰ ਹੋਣਾ ਚਾਹੀਦਾ ਵੀ ਇਹੋ ਜਿਹੀਆਂ ਗੱਲਾਂ ਨਾ ਕੀਤੀਆਂ ਜਾਣ। ਇਸ ਤੋਂ ਬਾਅਦ ਫਿਰ ਅੱਗੇ ਜਦੋਂ ਸਰਕਾਰ ਥੋੜੀ ਜਿਹੀ ਸਖਤੀ ਕਰ ਦਿੰਦੀ ਆ, ਹਾਂਜੀ ਫੇਰ ਕਿਸਾਨ ਕਹਿੰਦੇ ਆ ਵੀ ਸਰਕਾਰ ਮਾੜੀ, ਫਿਰ ਆਪਾਂ ਚੀਕਾਂ ਮਾਰਦੇ ਹਾਂ। ਫੇਰ ਚੀਕਾਂ ਮਾਰਦੇ ਆ। ਤੇ ਇਹ ਸਖਤਾਈ ਹੁੰਦੀ ਇਹਨਾਂ ਗੱਲਾਂ ਕਰਕੇ ਹੀ ਆ ਕਿ ਅਸੀਂ ਕੁਝ ਗਲਤ ਕਰਦੇ ਆ। ਬਿਲਕੁਲ ਬਿਲਕੁਲ। ਤਾਂ ਦੋਸਤੋ, ਇਹ ਜਿੱਦਾਂ ਛੋਟੀ ਜਿਹੀ ਅਸੀਂ ਗੱਲ ਕੀਤੀ ਵੀ ਜਿਵੇਂ ਦਲਜੀਤ ਜੀ ਨੇ ਕਿਹਾ, ਨੈਤਿਕਤਾ ਦੀ ਜਿਹੜੀ ਗੱਲ ਹੈ ਉਹ ਸਾਨੂੰ ਸਾਰਿਆਂ ਨੂੰ ਸੋਚਣਾ ਪਊਗਾ। ਆਪਾਂ ਇਲਜ਼ਾਮ ਤਾਂ ਬਹੁਤ ਛੇਤੀ ਲਾ ਦਿੰਦੇ, ਠੀਕ ਹੈ ਸਾਡਾ ਢਾਂਚਾ ਹੀ ਥੋੜਾ ਇਦਾਂ ਦਾ ਆ, ਪਰ ਅਸੀਂ ਇਲਜ਼ਾਮ ਲੀਡਰਾਂ 'ਤੇ ਬੜੀ ਛੇਤੀ ਮੜ ਦਿੰਦੇ, ਪਰ ਸਾਨੂੰ ਆਪਣੇ ਆਪ ਦੇ ਵਿੱਚ ਵੀ ਝਾਕਣਾ ਪਊਗਾ ਵੀ ਅਸੀਂ ਕੀ ਕਰ ਰਹੇ ਹਾਂ, ਹੈ ਨਾ। ਤੇ ਦਲਜੀਤ ਜੀ, ਦੂਜੀ ਗੱਲ ਮੈਂ ਕਰਨੀ ਚਾਹੂੰਗਾ, ਜਿੱਦਾਂ ਪਿੱਛੇ ਜਿਹੇ ਹੁਣ ਇਜਲਾਸ ਹੋ ਕੇ ਹਟਿਆ ਵੀ ਸ਼੍ਰੋਮਣੀ ਅਕਾਲੀ ਦਲ ਦਾ, ਤੇ ਜਿੱਦਾਂ ਗੱਲ 1920 ਦੇ ਵਿੱਚ ਮਤਲਬ ਸ਼੍ਰੋਮਣੀ ਅਕਾਲੀ ਦਲ ਬਣਦਾ ਤੇ 99 ਸਾਲ ਹੋ ਗਏ ਜੀ ਜਿੱਦਾਂ ਮਨਾ ਰਹੇ ਨੇ ਉਹ ਆਪਣੇ। ਤੇ ਇਹਦੇ ਜਿੱਦਾਂ ਹੁਣ ਆਪਾਂ ਨੂੰ ਪਤਾ ਹੈ ਕਿ ਜਦੋਂ ਤੋਂ ਬਣਿਆ ਕਹਿੰਦੇ ਬੜਾ ਮਾਣ ਮੱਤਾ ਸ਼ਾਨਾ ਮੱਤਾ ਇਤਿਹਾਸ ਸੀਗਾ, ਪਰ ਕਹਿ ਲਓ ਕਿ 99 ਸਾਲਾਂ ਦੇ ਵਿੱਚ ਆਉਂਦਿਆਂ ਜਿੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਪਹੁੰਚ ਗਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ। ਤੇ ਹੁਣ ਇਹ 'ਚੋਂ ਵੀ ਇਹਨਾਂ ਦੇ ਜਿਹੜੇ ਵੱਡੇ ਲੀਡਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਆਪ ਦਾ ਅੱਡ ਕੀਤਾ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਆਪ ਦਾ ਅੱਡ ਕੀਤਾ ਤੇ ਉਹਨਾਂ ਨੂੰ ਫੇਰ ਜਿੱਦਾਂ ਪ੍ਰਧਾਨ ਬਣਾ ਦਿੱਤਾ ਗਿਆ। ਤੇ ਨਾਲ ਹੀ ਇਹਦੇ ਵਿੱਚ ਜਿੱਦਾਂ ਪਰਮਿੰਦਰ ਢੀਂਡਸਾ ਨਾ ਉੱਧਰ ਗਏ ਨਾ ਉੱਧਰ ਗਏ, ਇਹਨੂੰ ਤੁਸੀਂ ਕਿੱਦਾਂ ਵੇਖਦੇ ਹੋ ਸਾਰੇ ਕੁਛ ਨੂੰ? ਦੇਖੋ, ਜਿਹੜਾ 1920 ਦੇ ਵਿੱਚ ਅਕਾਲੀ ਦਲ ਬਣਿਆ, ਹਾਂਜੀ, ਉਹ ਤਾਂ ਉਹਨਾਂ ਲੋਕਾਂ ਨੇ ਕਦੇ ਸੋਚਿਆ ਨਹੀਂ ਸੀ ਵੀ ਅਸੀਂ ਕੁਝ ਬਣਾਂਗੇ। ਹਾਂ ਉਹ ਬੰਦੇ ਤਾਂ ਨਿਰਸਵਾਰਥ ਹੋ ਕੇ ਚੱਲੇ ਸੀ। ਬਿਲਕੁਲ ਬਿਲਕੁਲ। ਹਾਂਜੀ ਇਹ ਤਾਂ ਆਜ਼ਾਦੀ ਤੋਂ ਬਾਅਦ ਜਦੋਂ ਕਾਂਗਰਸ ਦੀ ਟਿਕਟ ਦੇ ਉੱਤੇ ਬਾਦਲ ਸਾਹਿਬ ਜਿੱਤੇ ਆ, ਹਾਂਜੀ ਪਹਿਲਾਂ ਕਾਂਗਰਸ ਵੱਲੋਂ ਰਹੇ ਆ, ਹਾਂਜੀ ਉਸ ਤੋਂ ਬਾਅਦ ਫੇਰ ਵੀ ਨਹੀਂ ਸੋਚਿਆ ਵੀ ਸਾਡੀਆਂ ਕਿਤੇ ਸਰਕਾਰਾਂ ਬਣ ਜਾਣਗੀਆਂ। ਸਰਕਾਰਾਂ 1977 ਚ ਇਹਨਾਂ ਦੀ ਜਦੋਂ ਬਣੀ ਬਰਨਾਲਾ ਸਰਕਾਰ, ਹਾਂਜੀ ਇਹਨਾਂ ਦੇ ਤਾਂ ਉਦੋਂ ਹੀ ਇੰਨੇ ਖਿਲਾਰੇ ਪੈ ਜਾਂਦੇ ਸੀ। ਕਿੰਨੇ ਅਕਾਲੀ ਦਲ ਉਦੋਂ ਬਾਅਦ ਚ ਬਣੇ ਆ, ਸਾਰੇ ਕਹਿੰਦੇ ਸੀ ਵੀ ਅਸੀਂ ਬੜੇ ਪਵਿੱਤਰ ਆ, ਸੱਚੇ ਸੁੱਚੇ ਆ, ਚਾਹੇ ਅਕਾਲੀ ਦਲ ਬਡਾਲਾ ਆ, ਅਕਾਲੀ ਦਲ ਟੌਹਰਾ ਬਣ ਗਿਆ, ਫਿਰ ਅਕਾਲੀ ਦਲ ਮਾਨ ਬਣ ਗਿਆ, ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ 1920, ਬਿਲਕੁਲ ਪਤਾ ਨਹੀਂ ਕਿੰਨੇ ਅਕਾਲੀ ਦਲ ਜਿਹੜੇ ਆ ਬਣੇ। ਉਹ ਅਸਲ ਵਿੱਚ ਇਹ ਸੀ ਕਿ ਇਹਨਾਂ ਨੂੰ ਭੁੱਖ ਪੈ ਗਈ, ਹਾਂਜੀ ਕਿ ਲਾਲਸਾ ਪੈ ਗਈ। ਹਾਂ ਜਿੱਦਾਂ ਗੱਲ ਕੀਤੀ ਕਿ ਜਿਹਦੇ ਮੂੰਹ ਨੂੰ ਹੱਡੀ ਲੱਗ ਜਾਂਦੀ ਆ ਉਹ ਫਿਰ ਛੱਡ ਨਹੀਂ ਹੁੰਦੀ। ਬਿਲਕੁਲ। ਹੁਣ ਢੀਂਡਸਾ ਸਾਹਿਬ ਬੜੇ ਬਕਾਰੀ ਆਗੂ ਰਹੇ ਆ ਅਕਾਲੀਆਂ ਦੇ। ਹਾਂਜੀ ਸੁਖਬੀਰ ਬਾਦਲ ਦੀ ਕਮਾਂਡ ਤੋਂ ਪਹਿਲਾਂ ਜੇ ਕਿਹਾ ਜਾਵੇ ਵੀ ਇਹਨਾਂ ਦੀ ਜੇ ਮਾਲਵੇ ਵਿੱਚ ਪੂਰੇ ਵਿੱਚ ਆਪਾਂ ਨਾ ਕਹੀਏ, ਇਸ ਖਿੱਤੇ ਵਿੱਚ ਸੰਗਰੂਰ ਬਰਨਾਲਾ ਏਰੀਆ ਜਿਹੜਾ ਹੋਇਆ ਲੁਧਿਆਣੇ ਤੱਕ, ਇਹਨਾਂ ਦੀ ਪੂਰੀ ਜਿਹੜੀ ਤੂਤੀ ਬੋਲਦੀ ਸੀ। ਚਾਹੇ ਕਿਸੇ ਨੂੰ ਟਿਕਟ ਦੇਣੀ ਆ, ਚਾਹੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਾਉਣਾ, ਕਿਹਨੂੰ ਜਥੇਦਾਰ ਬਣਾਉਣਾ, ਉਹ ਸੁਖਬੀਰ ਸਿੰਘ ਢੀਂਡਸਾ ਉਹਨਾਂ ਦੀ ਮੁੱਠੀ ਵਿੱਚ ਹੁੰਦਾ ਹੈ। ਬਿਲਕੁਲ ਬਿਲਕੁਲ। ਹੁਣ ਅੱਜ ਕੱਲ ਤਾਂ ਜ਼ਰੂਰ ਕਹਿੰਦੇ ਆ ਵੀ ਲੋਕਤੰਤਰ ਹੈ ਨਹੀਂ, ਲੋਕਤੰਤਰ ਇਹਨਾਂ ਦੇ ਵੇਲੇ ਵੀ ਹੈ ਨਹੀਂ ਸੀ। ਜੋ ਇਹਨਾਂ ਦੀ ਜ਼ੁਬਾਨ ਚੋਂ ਨਿਕਲਦਾ ਸੀ ਉਹੀ ਕੰਮ ਜਿਹੜਾ ਆ ਹੁੰਦਾ ਸੀ। ਹੁਣ ਇਹ ਬੰਦੇ ਜਿਹੜੇ ਇਹਨਾਂ ਨੇ ਵੱਖਰੇ, ਜਦੋਂ ਹੋਇਆ ਸੁਖਬੀਰ ਬਾਦਲ ਨੇ ਆ ਕੇ ਇਹਨਾਂ ਦੀ ਜਿਹੜੀ ਥੋੜੀ ਜਿਹੀ ਘੱਟ ਕਰ ਦਿੱਤੀ, ਪੁੱਛਗਿੱਛ ਘੱਟ ਹੋ ਗਈ, ਜਾਂ ਉਹਨਾਂ ਨੇ ਸਿੱਧੇ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ। ਪਹਿਲਾਂ ਕੀ ਹੁੰਦਾ ਸੀ ਵੀ ਬਾਦਲ ਨੇ ਥੋੜਾ ਬਹੁਤਾ ਇਹਨਾਂ ਨੂੰ ਦਿੱਤਾ ਵੀ ਤੁਸੀਂ ਆਪਣੇ ਹਲਕੇ ਦੇ ਵਿੱਚ ਪੂਰਾ ਕੰਮ ਕਰੋ, ਆਪਣੇ ਹਲਕੇ ਵਿੱਚ ਉਹ ਇੰਟਰਫੇਅਰ ਇੰਨਾ ਕਰਦਾ ਨਹੀਂ ਸੀ। ਫਿਰ ਇਧਰੋਂ ਬ੍ਰਹਮਪੁਰਾ ਸਾਹਿਬ, ਇਹਨੂੰ ਤਾਂ ਮਾਝੇ ਦਾ ਜਰਨੈਲ ਕਹਿੰਦੇ ਸੀ,
ਮਾਝੇ ਦੇ ਜਿੰਨੇ ਡਿਸੀਜਨ ਸੀ ਇਹ ਲੈਂਦੇ ਬ੍ਰਹਮਪੁਰਾ ਸਾਹਿਬ ਸੀ। ਹਾਂਜੀ ਹਾਂਜੀ ਉਹ ਜਦੋਂ ਦੇ ਮਜੀਠੀਆ ਸਾਹਿਬ ਆਏ ਮਾਝੇ ਦਾ ਜਰਨੈਲ ਉਹਨੂੰ ਕਹਿਣ ਲੱਗ ਗਏ। ਹੁਣ ਜਿਹੜਾ ਬੰਦਾ ਪਹਿਲਾਂ ਤੋਂ ਰਾਜਾ ਬਣਿਆ ਉਹਨੂੰ 2 ਨੰਬਰ ਤੇ ਲੈ ਆਓ, ਜਾਂ ਉਹਨੂੰ ਕਿਸੇ ਇੱਕ ਕੱਲ ਦਾ ਜਿਹੜਾ ਬੰਦਾ ਆ ਜਿਹੜਾ ਪਹਿਲੀ ਵਾਰ ਜਿੱਤਿਆ ਉਹ ਮਿਨਿਸਟਰ ਬਣ ਜਾਂਦਾ ਤੇ ਅੱਖਾਂ ਦਿਖਾਉਂਦਾ ਤੁਹਾਨੂੰ, ਉਹ ਬੰਦੇ ਨੂੰ ਉਦੋਂ ਨਹੀਂ ਚੱਲ ਹੁੰਦਾ। ਬਿਲਕੁਲ ਬਿਲਕੁਲ। ਕਈ ਵਾਰੀ ਕੀ ਹੁੰਦਾ ਕਿ ਤੁਹਾਡੀ ਅਣਖ ਦੇ ਅੱਗੇ ਪੈਸਾ ਵੀ ਹਾਰ ਜਾਂਦਾ, ਹਾਂਜੀ ਹਾਂ, ਤੁਹਾਡੀ ਪਾਵਰ ਵੀ ਹਾਰ ਜਾਂਦੀ ਕਿ ਯਾਰ ਮੈਂ ਕੀ ਕਰਨਾ। ਹਾਂਜੀ ਇਹ ਤੋਂ ਇੱਕ ਮੈਂ ਦੋਸਤ ਨੂੰ ਆਪਣੇ ਨੂੰ ਜਾਣਦਾ, ਹਾਂਜੀ, ਉਹ ETT ਦੇ ਵਿੱਚ ਸਿਲੈਕਟ ਹੋ ਗਿਆ। ਹਾਂਜੀ, ETT ਜਿਹੜੇ ਪ੍ਰਾਇਮਰੀ ਸਕੂਲ ਦੇ ਵਿੱਚ ਟੀਚਰ ਜਿਹੜੇ ਹੁੰਦੇ ਆ, ਹਾਂਜੀ, ਉਹਨੂੰ ਜੌਬ ਮਿਲ ਗਈ। ਉਹ ਬਾਅਦ ਵਿੱਚ ਜੁਆਇਨ ਹੀ ਨਹੀਂ ਕੀਤੀ। ਅੱਛਾ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਵੀ ਤੈਨੂੰ ਜੌਬ ਮਿਲੀ ਸਰਕਾਰੀ, ਲੋਕੀ ਤਾਂ ਤਰਸਦੇ ਆ ਹਾਂਜੀ ਵੀ ਤੂੰ ਕਿਉਂ ਨਹੀਂ ਜੁਆਇਨ ਕੀਤੀ। ਉਹ ਕਹਿੰਦਾ ਦੇਖੋ ਜੀ ਮੈਂ ਹੈਗਾ ਆ MA BEd, ਡਬਲ MA ਆ BEd ਆ, ਜੇ ਮੈਂ ਇਹ ਜੁਆਇਨ ਕਰ ਲੈਂਦਾ ਮੇਰੇ ਮਨ 'ਚ ਇੱਕ ਕਸ਼ਮਕਸ਼ ਚੱਲੀ ਸੀ। ਮੈਂ ਪਹਿਲਾਂ ਤਾਂ ਇਸ ਗੱਲ ਨੂੰ ਸੋਚ ਲਿਆ ਵੀ ਮੈਂ ਜਿਹੜੀ ਇਹ ਜੌਬ ਕਰਨੀ ਆ, ਪਰ ਹੁਣ ਮੈਂ ਸੋਚੀ ਜਾਂਦਾ ਵੀ ਮੈਂ ਜਿਹੜੇ ਬੰਦੇ ਜਿਹੜੇ ਮੇਰੇ ਨਾਲ ਉੱਪਰ ਹੈੱਡ ਹੋਣੇ ਆ, ਜਿਹੜੇ ਆਫੀਸਰ ਹੋਣੇ ਆ, ਉਹ ਤਾਂ ਸਾਰੇ ਹੈਗੇ ਆ +2 +2 ਤੋਂ ਬਾਅਦ ETT ਕਰਕੇ ਬਣੇ ਹੋ ਆ। ਬਿਲਕੁਲ ਬਿਲਕੁਲ। ਜਾਂ ਵੱਧ ਤੋਂ ਵੱਧ BA ਵਗੈਰਾ ਕੀਤੀ ਹੋ ਆ। ਹਾਂਜੀ ਹਾਂਜੀ। ਵੀ ਮੈਂ ਤਾਂ ਉਹਨਾਂ ਤੋਂ ਹਾਇਰ ਲੈਵਲ ਦਾ, ਮੈਂ ਉਹਨਾਂ ਦੇ ਅੰਡਰ ਕੰਮ ਕਿੱਦਾਂ ਕਰੂੰ? ਮੈਂ ਤਾਂ ਸਾਰੀ ਉਮਰ ਜਿਹੜਾ ਆ ਇੱਕ ਗੁਲਾਮ ਬਣ ਕੇ ਕੱਟੂ ਜੀ। ਇਹ ਇੱਕ ਫਿਤਰਤ ਆ ਜਾਂਦੀ ਬੰਦੇ ਦੇ ਅੰਦਰ। ਉਸ ਵੇਲੇ ਤੁਸੀਂ ਇਹ ਨਹੀਂ ਦੇਖਦੇ ਕਿ ਫੇਰ ਉਹ ਬਕਾਰ ਆ ਜਾਂਦਾ। ਉਹ ਇਹ ਜਿਹੜਾ ਟਕਸਾਲੀ ਬਣਿਆ ਅਕਾਲੀ ਦਲ, ਇਹ ਬਕਾਰ ਨਾ ਆਇਆ। ਇਹ ਵੈਸੇ ਇਲਜ਼ਾਮ ਤਾਂ ਇਹ ਲਾਉਂਦੇ ਆ ਵੀ ਸੁਖਬੀਰ ਬਾਦਲ ਨੇ ਆਪਣਾ ਮੁੰਡਾ ਪ੍ਰਮੋਟ ਕੀਤਾ, ਪਰ ਜੇ ਇਹਨਾਂ ਵੱਲ ਝਾਤ ਮਾਰੀ ਇਹ ਨਹੀਂ ਵੀ ਤਾਂ ਆਪਣੇ ਮੁੰਡੇ ਪ੍ਰਮੋਟ ਕੀਤੇ। ਸਾਰਿਆਂ ਦੇ ਆ, ਕਿਸੇ ਚਾਹੇ ਸ਼ੇਖਵਾਂ ਲੈ ਲਓ, ਜਿੰਨੇ ਵੀ ਲਿਆ ਲਓ। ਆਪਣੇ ਬ੍ਰਹਮਪੁਰਾ ਸਾਹਿਬ ਦਾ ਮੁੰਡਾ MLA ਰਿਹਾ, ਫਿਰ ਇਧਰੋਂ ਹੁਣ ਇਹਨਾਂ ਦਾ ਢੀਂਡਸਾ ਸਾਹਿਬ ਦਾ ਹੀ ਮੁੰਡਾ ਰਿਹਾ। ਉਹ ਮਤਲਬ ਮੌਜਾਂ ਦੇ ਸਾਰਿਆਂ ਨੇ ਮਾਣੀਆਂ, ਗੱਡੀਆਂ ਸਭ ਨੇ ਝੂਟੀਆਂ ਜੀ, ਪਰ ਹੁਣ ਜਿੱਥੇ ਕਾ ਕੇ ਲੱਗਾ ਫਿਰ ਕਿਹਾ ਵੀ ਚਲੋ ਹੁਣ ਇਦਾਂ ਨਹੀਂ ਦੇਦਾ। ਬਿਲਕੁਲ। ਤੇ ਸੋਸ਼ਲ ਮੀਡੀਆ ਉੱਤੇ ਸਭ ਤੋਂ ਜ਼ਿਆਦਾ ਮਜ਼ਾਕ ਜਾਂ ਇਹਨਾਂ ਦਾ ਬਕਾਰ ਸਭ ਤੋਂ ਜ਼ਿਆਦਾ ਉਸ ਵੇਲੇ ਘਟ ਗਿਆ ਜਦੋਂ ਉੱਥੇ ਜਾ ਕੇ ਰਾਮੂ ਵਾਲੀਆ ਬਹਿ ਗਿਆ। ਜਦੋਂ ਰਾਮੂ ਵਾਲੀਆ ਬਹਿ ਗਿਆ, ਰਾਮੂ ਵਾਲੀਆ ਤਾਂ ਇਦਾਂ ਦਾ ਬੰਦਾ ਵੀ ਉਹਦੀ ਤਾਂ ਇੰਨਾ ਬਕਾਰ ਘਟ ਗਿਆ। ਜਦੋਂ ਲੋਕ ਭਲਾਈ ਪਾਰਟੀ ਉਹਨੇ ਬਣਾਈ ਸੀ ਪਹਿਲੀਆਂ ਵਿੱਚ, ਯਾਦ ਹੋਣਾ ਤੁਹਾਨੂੰ। ਹਾਂਜੀ ਹਾਂਜੀ। ਭਾਵੇਂ ਕਈ ਵਾਰੀ ਕੀ ਹੁੰਦਾ ਹੈ ਅਜੇਪਾਲ ਜੀ, ਵੋਟਾਂ ਨਹੀਂ ਮਿਲਦੀਆਂ, ਹਾਂਜੀ ਹਾਂਜੀ, ਪਰ ਤੁਹਾਡਾ ਇੱਜ਼ਤ ਹੀ ਇੰਨੀ ਹੁੰਦੀ ਲੋਕਾਂ ਦੇ, ਕੋਈ ਸਟੈਂਡ ਹੁੰਦਾ, ਤੁਹਾਡੀ ਇੱਜ਼ਤ ਬਹੁਤ ਕਰਦੇ ਆ। ਹਾਂਜੀ ਹਾਂਜੀ। ਜਿੱਦਾਂ ਮੈਂ ਪਹਿਲਾਂ ਗੱਲ ਕਹੀ ਆ ਵੀ ਬਕਾਰ ਤੁਹਾਡਾ, ਹਾਂਜੀ, ਕਈ ਵਾਰੀ ਤੁਸੀਂ ਜਿੱਤਦੇ ਬਹੁਤ ਵਾਰੀ ਹੁੰਦੇ ਆ ਪਰ ਤੁਹਾਡਾ ਬਕਾਰ ਨਹੀਂ ਹੁੰਦਾ, ਤੁਹਾਡੀ ਕੋਈ ਇੱਜ਼ਤ ਨਹੀਂ ਹੁੰਦੀ, ਹਨਾ। ਤੇ ਜਥੇਦਾਰ ਤੋਤਾ ਸਿੰਘ ਹੁਣਾਂ ਨੂੰ ਵੀ ਜਿੱਤ ਤੁਸੀਂ ਜਾਂਦੇ ਆ, ਏਡਾ ਕੋਈ ਤਕੜਾ ਦੂਜਾ ਨਹੀਂ। ਹਾਂਜੀ ਹਾਂਜੀ। ਹੁਣ ਇਹਨਾਂ ਦੇ ਜਿਹੜਾ ਇਹ ਹੋਇਆ ਵੀ ਆ, ਉਸ ਤੋਂ ਬਾਅਦ ਫਿਰ ਸਾਰਿਆਂ ਦੇ ਜਿੱਦਾਂ ਕਹ ਲਓ ਮੂੰਹ ਵਿੰਗੇ। ਕੋਈ ਕਹਿੰਦਾ ਆ ਭਾਸ਼ਣ ਦੇ ਵਿੱਚ ਆਪਾਂ ਪਾਰਟੀ ਬਣਾ ਲਈਏ, ਉਹ ਤੋਂ ਅਗਲਾ ਬੁਲਾਰਾ ਆ ਕੇ ਕਹਿ ਦਿੰਦਾ ਨਹੀਂ ਪਾਰਟੀ ਇਹੀ ਆਪਾਂ ਸਟਰੋਂਗ ਕਰਨੀ ਆ, ਹਨਾ, ਤੇ ਆਪਾਂ ਇੱਕ ਕਮੇਟੀ ਬਣਾਈਏ। ਨਹੀਂ ਜੀ ਕਮੇਟੀ ਆਪਣੀ ਬਣੀ ਹੋਈ ਆ, ਹਨਾ। ਤੇ ਜਦੋਂ ਇੰਨੇ ਮਤਭੇਦ ਹੋਣ, ਜਾਂ ਤਾਂ ਤੁਸੀਂ ਇੱਕ ਚੱਲ ਕੇ ਚੱਲੋ ਵੀ ਸਾਡਾ ਦੁਸ਼ਮਣ ਇੱਕ ਆ, ਪਰ ਜਦੋਂ ਤੁਸੀਂ ਫੇਰ ਵੀ ਇਹ ਸੋਚੋ ਵੀ ਦੁਸ਼ਮਣ ਇੱਕ ਆ ਪਰ ਮੈਂ ਇਹਨਾਂ ਦਾ ਨੰਬਰ 1 ਆ, ਹਾਂਜੀ ਹਾਂ, ਫੇਰ ਉਸ ਵੇਲੇ ਜਿਹੜੀ ਕਸ਼ਮਕਸ਼ ਆ ਉਹ ਔਖੀ ਹੋ ਜਾਣੀ। ਪਰ ਦੂਜਾ ਇਹ ਆ ਕਿ ਜਿੰਨਾ ਚਿਰ ਤੱਕ ਜਿਸ ਦਲ ਦਾ ਸ਼੍ਰੋਮਣੀ ਕਮੇਟੀ ਦੇ ਉੱਤੇ ਕਬਜ਼ਾ ਉਹੀ ਸੁਪਰੀਮ ਰਹਿਣਾ। ਹਾਂਜੀ ਹਾਂ। ਅਕਾਲੀ ਦਲ ਉਹੀ ਸੁਪਰੀਮ ਆ ਜਿਹਦਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ। ਹੁਣ ਕੱਲ ਨੂੰ ਵੋਟਾਂ ਹੋ ਜਾਣ, ਜੇ ਟਕਸਾਲੀ ਜਿੱਤ ਜਾਂਦੇ ਆ, ਫੇਰ ਸੰਗਤ ਨੂੰ ਇਹੀ ਪ੍ਰਮਾਣਿਤ ਹੋ ਜਾਣੇ ਆ, ਇਹੀ ਅਕਾਲੀ ਦਲ ਪ੍ਰਮਾਣਿਤ ਕਰ ਲੈਣਾ। ਪਰ ਜਿੰਨਾ ਚਿਰ ਤੱਕ ਸ਼੍ਰੋਮਣੀ ਕਮੇਟੀ ਦੇ ਉੱਤੇ ਇਹਨਾਂ ਦਾ ਕਬਜ਼ਾ ਨਹੀਂ ਹੁੰਦਾ, ਇਹ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਚਾਹੇ ਸਾਰਾ ਪੰਜਾਬ ਇਕੱਠਾ ਹੋ ਜਾਵੇ, ਇਹ ਸ਼੍ਰੋਮਣੀ ਨਹੀਂ ਬਣ ਸਕਦਾ। ਪਰ ਮੈਨੂੰ ਵੀ ਇਦਾਂ ਲੱਗਦਾ ਵੀ ਮੈਂ ਠੀਕ ਹੈ ਨਾ, ਮੈਨੂੰ ਲੱਗਦਾ ਵੀ ਭਾਵੇਂ ਜੋ ਮਰਜ਼ੀ ਕਰ ਲੈਣ, ਜਿੱਦਾਂ ਇਹ ਸੁਖਦੇਵ ਢੀਂਡਸਾ ਹੋਣੀ ਤੇ ਹੋਰ ਜਿੰਨੇ ਵੀ ਨਾਲ ਰਲੇ ਨੇ, ਜਿੱਦਾਂ ਹੋਰ ਵੀ ਬੜੇ ਇਹਨਾਂ ਨੇ ਦਿੱਲੀ ਤੋਂ ਵੀ GK ਹੋਣੀ ਤੇ ਆਪਣੇ ਹੋਰ ਵੀ ਕਈ ਪਤਵੰਤੇ ਸੱਜਣ ਕਹਿ ਲਓ ਵੀ ਪਹੁੰਚੇ ਨੇ ਆਪਣੇ ਅੱਜ ਵੀ। ਮੈਨੂੰ ਵੀ ਲੱਗਦਾ ਵੀ ਕੁਝ ਬਣਨਾ ਜੁੜਨਾ ਹੈ ਨਹੀਂ, ਇਹ ਸਿਰਫ ਹੁਣ ਤੁਸੀਂ ਦੇਖੋ ਵੀ ਗੱਲਾਂ ਰਹਿ ਜਾਣੀਆਂ। ਰਾਮੂ ਵਾਲੀਆ ਸਾਹਿਬ ਲੋਕ ਭਲਾਈ ਪਾਰਟੀ ਕਦੀ ਨਹੀਂ ਜਿੱਤੇ, ਹਨਾ, ਨਾਲੇ ਕਹਿੰਦੇ ਕੱਲੇ ਦਾ ਕਰ ਲਓ, ਦੋਦੀਆਂ ਦੇ ਸਾਈਕਲ ਦੇ ਸਟੈਂਡ ਵਾਲਾ ਕੰਮ ਉਹਦਾ ਵੀ ਚਾਹੀਦਾ ਜੀ ਉਧਰ। ਤੇ ਫਿਰ ਆਪਣੇ ਸਰਨਾ ਸਾਹਿਬ ਦੀ ਇੱਕ ਵਾਰੀ ਇੰਟਰਵਿਊ ਕੀਤੀ ਸੀ ਮੈਂ ਰੇਡੀਓ 4EB ਦੇ ਉੱਤੇ। ਓਕੇ। ਉਹਨਾਂ ਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਪੰਜਾਬ ਵਿੱਚ ਆ ਕੇ ਕਿਉਂ ਨਹੀਂ ਕਰਦੇ। ਇਹ ਅੱਜ ਤੋਂ 6 ਸਾਲ ਪਹਿਲਾਂ ਦੀ ਗੱਲ ਹੈ, ਇੰਟਰਵਿਊ ਉਹਨਾਂ ਨਾਲ ਹੋਈ ਸੀ। ਤੇ ਉਹ ਕਹਿੰਦੇ ਵੀ ਦੇਖੋ, ਇਹ ਵੈਸੇ ਗੱਲ ਕਹਿਣੀ ਚਾਹੀਦੀ, ਉਹ ਕਹਿੰਦੇ ਵੀ ਪੰਜਾਬ ਦੇ ਜੱਟਾਂ ਨੇ ਭਾਪੇ ਨੂੰ ਵੋਟ ਨਹੀਂ ਪਾਉਣੀ। ਅੱਛਾ। ਸਾਡੇ ਵਿੱਚ ਤਾਂ ਕਹਿੰਦਾ ਇੰਨਾ ਜਾਤੀ ਵਿਤਕਰਾ, ਮੈਂ ਕਿਹਾ ਨਹੀਂ ਜੀ, ਸਿੱਖਾਂ ਵਿੱਚ ਤਾਂ ਇਹ ਹੁੰਦਾ ਨਹੀਂ। ਕਹਿੰਦਾ ਨਹੀਂ, ਇਹ ਕਹਿੰਦਾ ਇਹ ਚਾਹੁੰਦੇ ਹੀ ਨਹੀਂ ਇੱਥੇ ਦੇ ਜਿਹੜੇ ਲੋਕ ਆ ਕਿ ਭਾਪਾ ਮੂਹਰੇ ਆ ਜਾਵੇ। ਕੀ ਢੀਂਡਸੇ ਹੋਣੀ, ਬ੍ਰਹਮਪੁਰੇ ਹੋਣੀ ਇਹ ਚਾਹੁੰਣਗੇ? ਅਸਲ ਵਿੱਚ ਇਹ ਆ ਵੀ ਇਹ ਸਾਰੇ ਇਕੱਠੇ ਹੋਏ ਆ, ਵੈਸੇ ਤਾਂ ਇਹ ਦਵੰਦ ਇਹਨਾਂ 'ਚ ਇੱਕ ਦੂਜੇ ਨਾਲ ਲੱਗਦੇ ਆ, ਇੱਕ ਦੂਜੇ ਦੇ ਖਿਲਾਫ ਇਲੈਕਸ਼ਨਸ ਲੜੇ ਆ। ਹੁਣ ਇਹ ਆਪਸ ਵਿੱਚ ਇਕੱਠੇ ਜਿਹੜੇ ਹੋਏ ਆ, ਮਜਬੂਰੀ ਬਸ ਹੋਏ ਆ।
ਪਰ ਕੱਲ ਨੂੰ ਜੇ ਇਲੈਕਸ਼ਨ ਆ ਗਈਆਂ ਹਰ ਇੱਕ ਨੇ ਮੋਹਰੇ ਹੋ ਜਾਣਾ, ਇੱਕ ਦੂਜੇ ਦੀ ਚੀੜ ਫਾੜ ਵੀ ਕਰਨੀ ਆ ਵੀ ਕਿਤੇ ਇਹ ਜਿੱਤ ਨਾ ਜਾਵੇ, ਇਹ ਤਾਂ ਮੇਰੇ ਸਿਰ ਤੇ ਬਹਿ ਜਾਊਗਾ। ਤੇ ਹੁਣ ਢੀਂਡਸਾ ਸਾਹਿਬ ਵੀ ਉਮਰ ਦਾ ਤਕਾਜ਼ਾ, ਪਹਿਲਾਂ ਵਾਲੀ ਗੱਲ ਨਹੀਂ ਰਹੀ, ਕਿਉਂਕਿ ਅਸਲ ਵਿੱਚ ਉਹੀ ਲੀਡਰ ਹੁੰਦਾ ਜਿਹਦਾ ਨੌਜਵਾਨਾਂ ਦੇ ਉੱਤੇ ਪਹਿਰਾ। ਇਹਨਾਂ ਦਾ ਕਿਸੇ ਲੀਡਰ ਦਾ ਨੌਜਵਾਨਾਂ ਦੇ ਉੱਤੇ ਕੋਈ ਅਜੇ ਤੱਕ ਇੰਪ੍ਰੈਸ਼ਨ ਇੰਨਾ ਹੈ ਨਹੀਂ, ਕਿਉਂਕਿ ਇਹਨਾਂ ਦੇ ਜਿਹੜੇ ਵੇਲਿਆਂ ਦੇ ਉਹ ਵੇਲਾ ਵਿਹਾ ਚੁੱਕੇ ਆ। ਪਰ ਇਹਨਾਂ ਨੇ ਵੈਸੇ ਉਹਦਾ ਕਹਿੰਦੇ ਕੋਸ਼ਿਸ਼ ਕੀਤੀ ਹੈ ਵੀ ਜਿੱਦਾਂ ਇਹਨਾਂ ਦੇ ਢੀਂਡਸਾ ਸਾਹਿਬ ਦਾ ਮੁੰਡਾ ਤੇ ਗਿਆ ਹੀ ਨਹੀਂ, ਪਰਮਿੰਦਰ ਢੀਂਡਸਾ, ਨਾ ਉੱਧਰ ਗਿਆ ਨਾ ਉੱਧਰ ਗਿਆ ਜੀ, ਉਹਨਾਂ ਨੇ ਬਹਾਨਾ ਮਾਰਤਾ ਸ਼ਾਇਦ ਕਿਤੇ ਜੀ ਬੰਬੇ। ਉਹ ਅਸਲ ਵਿੱਚ ਉਹ ਮਲਾਈ ਅਜੇ ਦੇਖ ਰਿਹਾ, ਉਹਨੂੰ ਅਜੇ ਵਿਰੋਧੀ ਧਿਰ ਦਾ ਉਹ ਬਣਾਇਆ ਨੇਤਾ ਹਨਾ, ਜਾਂ ਉਹਨਾਂ ਦਾ ਜਿਹੜਾ ਵਿਧਾਇਕ ਦਲ ਦਾ ਨੇਤਾ ਬਣਾਇਆ ਅਕਾਲੀ ਦਲ ਨੇ, ਫਿਰ ਵਿੱਤ ਮੰਤਰੀ ਵੀ ਉਹਨੂੰ ਬਣਾਇਆ। ਅਸਲ ਵਿੱਚ ਮੈਂ ਪਿਛਲੇ ਪ੍ਰੋਗਰਾਮ 'ਚ ਵੀ ਦੱਸਿਆ ਸੀ ਵੀ ਇਹ ਵੀ ਹੋ ਸਕਦਾ ਪਲਾਨ ਬਈ ਬਾਪੂ ਉੱਧਰ ਰਵੇ ਤਾਂ ਕਿ ਉਹਨਾਂ ਦੇ ਉੱਤੇ ਇੱਕ ਤਰ੍ਹਾਂ ਨਾਲ ਤਲਵਾਰ ਲਟਕੀ ਰਵੇ, ਬਈ ਮੁੰਡੇ ਨੂੰ ਥੋੜਾ ਬਹੁਤਾ ਦੇਈ ਚਲੋ, ਨਹੀਂ ਤਾਂ ਮੁੰਡਾ ਵੀ ਚੱਲਾ ਉੱਧਰ, ਬਾਪੂ ਤਾਂ ਗਿਆ ਹੀ ਆ। ਇਸ ਕਰਕੇ ਉਹ ਅਜੇ ਤੱਕ ਕੋਈ ਸਟੈਂਡ ਨਹੀਂ ਲੈ ਰਿਹਾ। ਇਸ ਕਰਕੇ ਕਈ ਵਾਰੀ ਅਸਲ ਵਿੱਚ ਇਹ ਖੇਡ ਜਿਹੜੀ ਸਾਰੀ ਪਾਵਰ ਦੀ ਆ। ਇਹਨਾਂ ਬੰਦਿਆਂ ਨੂੰ ਅੱਜ ਪਾਵਰ ਦੇ ਦਿੱਤੀ ਜਾਵੇ, ਇਹ ਨਹੀਂ ਕਹਿਣਾ ਬਾਦਲ ਸਾਹਿਬ ਸਾਡਾ ਲੀਡਰ ਆ, ਇਹ ਨਹੀਂ ਮੰਨਣ ਦੇ ਵਿੱਚ ਆਉਣਾ। ਉਹ ਤਾਂ ਕਹਣੀ ਹੁਣ ਵੀ ਗੱਲਾਂ ਚੱਲਦੀਆਂ ਵੀ ਜੇ ਕਹਿੰਦੇ ਬਾਦਲ ਸਾਹਿਬ ਬਣ ਜਾਣ ਫਿਰ ਪ੍ਰਧਾਨ ਤਾਂ ਸਾਨੂੰ ਕੋਈ ਨਹੀਂ, ਮੇਨ ਮੁੱਦਾ ਮੇਨ ਪ੍ਰੋਬਲਮ ਤੇ ਉਹ ਕਹਿੰਦੇ ਸਾਨੂੰ ਸੁਖਬੀਰ ਤੋਂ ਆ, ਸੁਖਬੀਰ ਤੋਂ ਜਾਂ ਮਜੀਠੀਆ ਤੋਂ, ਕਿਉਂਕਿ ਉਹ ਝੱਲ ਨਹੀਂ ਹੁੰਦਾ ਕਿ ਕੱਲ ਦੇ ਜਿਹੜੇ ਮੁੰਡੇ ਆ ਉਹ ਸਾਡੇ ਸਿਰ ਤੇ ਆ ਕੇ ਬਹਿ ਜਾਣ ਜੀ। ਚਲੋ ਖੈਰ, ਤੇ ਦੋਸਤੋ ਇਹ ਜਿੱਦਾਂ ਗੱਲ ਫਿਰ ਉਹੀ ਆ ਵੀ ਜਿੱਦਾਂ ਵੋਟਾਂ ਫਿਰ ਅਸੀਂ ਉਹਨਾਂ ਨੂੰ ਪਾ ਹੀ ਦੇਣੀਆਂ, ਤੇ ਜਿੱਦਾਂ ਪਹਿਲਾਂ ਗੱਲ ਕੀਤੀ ਨੈਤਿਕਤਾ ਵਾਲੀ ਸੀਗੀ, ਪਰਾਲੀ ਵਾਲੇ ਮੁੱਦੇ 'ਚ ਵੀ ਆਪਾਂ ਗੱਲ ਕੀਤੀ ਵੀ ਉਹ ਜਿਹੜੇ ਹੁਣ ਅਸੀਂ ਰਿਪੋਰਟਾਂ ਭੇਜ ਰਹੇ ਹਾਂ ਵੱਧ ਘੱਟ ਕਰਕੇ, ਇਦਾਂ ਦੇ ਅਸੀਂ ਵੋਟਾਂ ਪਾਉਣੀਆਂ ਇਹਨਾਂ ਨੂੰ। ਖੈਰ ਚਲੋ, ਤੇ ਅਗਲੀ ਗੱਲ ਮੈਂ ਕਰਨੀ ਚਾਹੁੰਦਾ ਦਲੀਪ ਜੀ, ਜਦੋਂ ਦੀ ਆਪਣੀ ਬੀਜੇਪੀ ਦੀ ਸਰਕਾਰ ਆਈ ਆ ਇੰਡੀਆ ਦੇ ਵਿੱਚ, ਹੁਣ ਦੂਜੀ ਵਾਰੀ ਬਣ ਗਏ ਮਤਲਬ ਆਪਣੇ ਮੋਦੀ ਸਾਹਿਬ ਪ੍ਰਧਾਨ ਮੰਤਰੀ। ਜਦੋਂ ਪਿਛਲੀ ਵਾਰੀ ਸੀਗੀ ਵੀ ਰੌਲੇ ਬੜੇ ਪਏ, ਜਦੋਂ ਇਹਨਾਂ ਨੇ ਨੋਟਬੰਦੀ ਕੀਤੀ ਉਦੋਂ ਬੜਾ ਰੌਲਾ ਪਿਆ, GST ਬਿੱਲ ਲਿਆਂਦਾ ਉਦੋਂ ਬੜਾ ਰੌਲਾ ਪਿਆ ਹਨਾ, ਤੇ ਹੁਣ ਜਦੋਂ ਇਸ ਵਾਰ ਸਰਕਾਰ ਬਣੀ ਆ ਤਾਂ ਜਿਹੜਾ ਹੁਣ ਇਹ CAB ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ, ਇਹਦੇ ਬਾਰੇ ਮਾੜਾ ਜਿਹਾ ਚਾਨਣਾ ਪਾਓ, ਇਹ ਕੀ ਆ? ਤੇ ਮਤਲਬ ਜਿਹੜਾ ਬੜਾ ਰੌਲਾ ਪੈ ਰਿਹਾ ਦਿੱਲੀ ਦੇ ਵਿੱਚ ਵੀ ਆਪਣਾ ਹੋ ਰਿਹਾ ਜੀ, ਕਾਫੀ ਪ੍ਰਦਰਸ਼ਨ ਹੋ ਰਿਹਾ। ਹਾਂਜੀ, ਬੱਸਾਂ ਨੂੰ ਅੱਗਾਂ ਤੱਕ ਵੀ ਲਾਈਆਂ ਗਈਆਂ ਤੇ ਬਹੁਤ ਹਿੰਸਕ ਪ੍ਰਦਰਸ਼ਨ ਹੋ ਰਿਹਾ। ਹਾਂਜੀ, ਇਹ ਆਪਾਂ ਵੈਸੇ ਪਿਛਲੇ ਪ੍ਰੋਗਰਾਮ ਵਿੱਚ ਵੀ ਕਾਫੀ ਐਕਸਪਲੇਨ ਕੀਤਾ ਸੀਗਾ ਕਿ ਇਹ ਜਿਹੜਾ ਐਕਟ ਬਣਾਇਆ ਗਿਆ, ਇਹ ਲਿਆਂਦਾ ਵੈਸੇ ਤਾਂ ਐਕਟ ਇਹ ਹੈਗਾ, ਉਹ 'ਚ ਸੋਧ ਕੀਤੀ ਆ। ਇਹ ਐਕਟ ਤਾਂ ਹੈਗਾ 1955 ਦੇ ਕਰੀਬ ਬਣਿਆ ਹੋਇਆ, ਕਿ ਜਦੋਂ ਭਾਰਤ ਪਾਕਿਸਤਾਨ ਅਲੱਗ ਹੋ ਗਿਆ ਉਸ ਤੋਂ ਬਾਅਦ ਜਿਹੜੇ ਲੋਕ ਉੱਧਰ ਸੀਗੇ, ਇਹ ਇੱਕ ਸਮਝੌਤਾ ਹੋ ਗਿਆ ਸੀ ਲਿਆਕਤ ਅਲੀ ਖਾਨ ਤੇ ਇੱਧਰ ਆਪਣੇ ਜਵਾਹਰ ਲਾਲ ਨਹਿਰੂ ਉਹਨਾਂ ਦੇ ਵਿੱਚ, ਵੀ ਜਿਹੜੇ ਬੰਦੇ ਘੱਟ ਗਿਣਤੀ ਵਾਲੇ ਆ, ਕਿਉਂਕਿ ਪਾਕਿਸਤਾਨ ਨੇ ਤਾਂ ਪਹਿਲੇ ਦਿਨ ਹੀ ਡਿਕਲੇਅਰ ਕਰਤਾ ਵੀ ਅਸੀਂ ਇੱਕ ਇਸਲਾਮਿਕ ਕੰਟਰੀ ਆ। ਉਸ ਤੋਂ ਬਾਅਦ ਜਵਾਹਰ ਲਾਲ ਨਹਿਰੂ ਹੁਣੀ ਜਾਂ ਜਿਹੜੇ ਇੰਟੈਲੀਜੈਂਟ ਬੰਦੇ ਸੀ ਉਹਨੇ ਸੋਚਿਆ ਵੀ ਉੱਥੇ ਜੇ ਇਸਲਾਮਿਕ ਘੋਸ਼ਿਤ ਕਰ ਦਿੱਤੇ ਆ, ਉੱਥੇ ਹਿੰਦੂ ਸਿੱਖਾਂ ਦਾ, ਪਾਰਸੀਆਂ ਦਾ, ਬੋਧੀਆਂ ਦਾ, ਜੈਨੀਆਂ ਦਾ ਕੀ ਭਵਿੱਖ ਆ। ਉਹ ਫਿਰ ਇੱਕ ਹੋ ਗਿਆ ਸਮਝੌਤਾ ਵੀ ਜੇ ਇਦਾਂ ਹੋ ਜਵੇ ਵੀ ਇਹ ਜੇ ਲੋਕ ਇੱਧਰ ਆਉਣਾ ਚਾਹਣ, ਅਸੀਂ ਜਿਹੜਾ ਆ ਇਹਨਾਂ ਦਾ ਵਾਅਦਾ ਕਰਦੇ ਆ ਵੀ ਇਹਨਾਂ ਦਾ ਭਵਿੱਖ ਜਿਹੜਾ ਉੱਥੇ ਸੇਫ ਰਹੇਗਾ। ਫਿਰ ਬੰਗਲਾਦੇਸ਼ 1971 ਦੇ ਵਿੱਚ ਆਜ਼ਾਦ ਹੁੰਦਾ। ਉਸ ਤੋਂ ਬਾਅਦ ਉਹਨਾਂ ਨੇ ਪਹਿਲੇ ਦਿਨ ਤਾਂ ਇਹ ਕਹਿ ਦਿੱਤਾ ਬਈ ਅਸੀਂ ਧਰਮ ਨਿਰਪੱਖ ਹਾਂ, ਅਸੀਂ ਨਹੀਂ ਹੁਣ ਇਸਲਾਮਿਕ। ਪਰ 1977 ਦੇ ਵਿੱਚ ਆ ਕੇ ਉਹਨਾਂ ਨੇ ਵੀ ਆਪਣੇ ਆਪ ਨੂੰ ਇਸਲਾਮਿਕ ਘੋਸ਼ਿਤ ਕਰ ਦਿੱਤਾ। ਇਹਦੇ ਵਿੱਚ ਦੋ ਰੂਪ ਆ। ਪਹਿਲਾਂ ਤਾਂ ਅਸੀਂ ਇਹ ਦੇਖਦੇ ਹਾਂ ਵੀ ਪਰ ਭਾਰਤ ਨੇ ਹਮੇਸ਼ਾ ਧਰਮ ਨਿਰਪੱਖ ਰਿਹਾ। ਇਹਨਾਂ ਨੇ ਕਿਹਾ ਵੀ ਇਹ ਕਹਿ ਦਿੰਦੇ ਆ ਜੀ, ਜਿਹੜੇ ਲੋਕ ਕਹਿ ਦਿੰਦੇ ਆ ਜੀ ਮੁਸਲਮਾਨ ਉੱਧਰ ਚਲੇ ਗਏ ਸੀ, ਹਿੰਦੂ ਇੱਧਰ ਰਹਿ ਗਏ ਸੀ। ਇੱਦਾਂ ਨਹੀਂ ਸੀ ਹੋਇਆ, ਮੁਸਲਮਾਨ ਉੱਧਰ ਰਹਿ ਗਏ ਸੀ, ਬਾਕੀ ਸਾਰੀ ਜਿਹੜੀ ਕੰਟਰੀ ਬਚੀ ਸੀ ਇੱਧਰ ਸੀ। ਮੁਸਲਮਾਨਾਂ ਦੇ ਵਿੱਚੋਂ ਵੀ ਅੱਧੇ ਜਿਹੜੇ ਮੁਸਲਮਾਨ ਇੱਧਰ ਰਹਿ ਗਏ ਸੀ। ਜਾਨੀ ਭਾਰਤ ਨੇ ਇਹ ਕਿਹਾ ਸੀ ਵੀ ਜਿਹੜਾ ਬੰਦਾ ਭਾਰਤ ਵਿੱਚ ਰਹਿਣਾ ਚਾਹੁੰਦਾ ਉਹ ਰਹਿ ਸਕਦਾ, ਤੇ ਜਿਹੜਾ ਬੰਦਾ ਪਾਕਿਸਤਾਨ ਜਾਣਾ ਚਾਹੁੰਦਾ ਉਹ ਪਾਕਿਸਤਾਨ ਜਾ ਸਕਦਾ ਮੁਸਲਮਾਨਾਂ ਦੇ ਵਿੱਚ। ਤੇ ਉਧਰੋਂ ਜਿਹੜਾ ਆ ਉਹਨਾਂ ਨੇ ਕਿਹਾ ਵੀ ਸਾਰੇ ਜਿਹੜੇ ਬਾਹਰ ਨਿਕਲੋ, ਪਰ ਫੇਰ ਵੀ ਕੁਛ ਗਿਣਤੀ ਉੱਥੇ ਜਿਹੜੀ ਆ ਰਹੀ ਆ। ਹੁਣ ਉਹਨਾਂ ਦੀ ਜਿਹੜੀ ਸੇਫਟੀ ਆ ਉਹਦੇ ਲਈ ਇਹ ਸਮਝੌਤੇ ਹੋਏ ਸੀ। ਪਰ ਤੁਸੀਂ ਇਹ ਤੋਂ ਅੰਦਾਜ਼ਾ ਲਾਓ ਵੀ ਜਿਹੜੇ ਬੰਦੇ ਉੱਥੋਂ ਆਏ ਆ ਉਹਨਾਂ ਦੇ ਵਿੱਚੋਂ ਇੰਦਰ ਕੁਮਾਰ ਗੁਜਰਾਲ ਦੀ ਆਪਾਂ ਐਗਜ਼ਾਮਪਲ ਲੈ ਲੈਂਦੇ ਆ। ਉਹ ਉੱਥੋਂ ਆਏ ਆ, ਉਹ ਆ ਕੇ ਤੇ ਇੱਥੇ ਪ੍ਰਧਾਨ ਮੰਤਰੀ ਬਣਦੇ ਆ। ਫਿਰ ਆਪਣੇ ਮਨਮੋਹਨ ਸਿੰਘ ਹੁਣੀ ਇਹ ਵੀ ਉੱਧਰੋਂ ਆਏ ਆ, ਪ੍ਰਧਾਨ ਮੰਤਰੀ ਬਣੇ ਆ। ਇਦੋਂ ਇਲਾਵਾ ਜਿਹੜੇ ਅੱਜ ਤੱਕ ਮੁਸਲਮਾਨ ਜਿਹੜੇ ਆ ਆਪਣੇ ਰਾਸ਼ਟਰਪਤੀ ਤੱਕ ਬਣਦੇ ਰਹੇ, ਰਾਸ਼ਟਰਪਤੀ ਬਣੇ ਆਪਣੇ ਬਹੁਤ ਹਨਾ। ਫਿਰ ਇੱਥੇ ਜਿਹੜੇ ਮੁੱਖ ਮੰਤਰੀ ਆ ਜਾਂ ਜਿੱਦਾਂ ਮੁਸਲਮਾਨ ਜਿੱਥੇ ਹੈਗੇ ਆ ਉੱਥੇ ਜਿਹੜੇ ਬਣਦੇ ਆ, ਸੰਸਦ ਮੈਂਬਰ ਵੀ ਚੁਣੇ ਜਾਂਦੇ ਆ ਵੋਟਾਂ ਦੇ ਨਾਲ। ਤੇ ਉੱਥੇ ਪਾਕਿਸਤਾਨ ਦੇ ਵਿੱਚ ਅੱਜ ਤੱਕ ਕੋਈ ਇਦਾਂ ਹੋਇਆ ਹੀ ਨਹੀਂ ਜਿਹੜਾ ਸੁਪਰੀਮ ਅਹੁਦਿਆਂ ਦੇ ਉੱਤੇ ਗਿਆ ਹੋਵੇ, ਜਾਂ ਬੰਗਲਾਦੇਸ਼ ਦੇ ਵਿੱਚ ਕੋਈ ਸੁਪਰੀਮ ਕੋਰਟ ਦਾ ਸੁਪਰੀਮ ਲੈਵਲ ਤੇ ਗਿਆ ਹੀ ਨਹੀਂ ਕੋਈ ਹਿੰਦੂ, ਪਾਰਸੀ, ਕੋਈ ਸਿੱਖ।
ਇਹਦਾ ਮਤਲਬ ਹੈਗਾ ਵੀ ਕੁਛ ਨਾ ਕੁਛ ਤਾਂ ਦਬਦਬਾ ਹੈਗਾ। ਹੁਣ ਇਹ ਜਿਹੜਾ ਪਾਕਿਸਤਾਨ ਦੇ ਵਿੱਚ 23% ਉਸ ਵੇਲੇ ਸਿੱਖ ਹਿੰਦੂ ਜਿਹੜੀ ਗਿਣਤੀ ਸੀ, ਓਕੇ, ਜਿਹੜੀ ਹੁਣ ਆਹ 2011 ਦੇ ਵਿੱਚ 2.3 ਰਹਿ ਗਈ ਜੀ। ਇਹੀ ਹਾਲਾਤ ਬੰਗਲਾਦੇਸ਼ ਦੇ ਵਿੱਚ ਆ। ਹਾਂਜੀ। ਹੁਣ ਇਹ ਇੱਕ ਸਮੱਸਿਆ ਤਾਂ ਇਹ ਹੋ ਗਈ ਵੀ ਇਹਦੇ ਨਾਲ ਸਿੱਧ ਇਹ ਹੁੰਦਾ ਵੀ ਜਿਹੜਾ ਨਰਿੰਦਰ ਮੋਦੀ ਨੇ ਵਧੀਆ ਕੀਤਾ ਹਾਂਜੀ, ਵੀ ਅਸਲ ਵਿੱਚ ਜਿਹੜੇ ਉਹ ਤਾਂ ਇਸਲਾਮਿਕ ਕੰਟਰੀ, ਉੱਥੇ ਮੁਸਲਮਾਨਾਂ ਦਾ ਖਤਰਾ ਹੀ ਕੋਈ ਨਹੀਂ, ਖਤਰਾ ਨਹੀਂ। ਹਾਂ, ਹਨਾ। ਇਹ ਇੱਕ ਪਾਸੇ ਤੇ ਇਹ ਆ ਜਾਂਦਾ ਹਾਂਜੀ, ਵੀ ਪਾਕਿਸਤਾਨ ਵਿੱਚ ਮੁਸਲਮਾਨ ਨੂੰ ਤਾਂ ਕੋਈ ਖਤਰਾ ਹੀ ਨਹੀਂ। ਹਾਂਜੀ, ਹਾਂਜੀ। ਖਤਰਾ ਤਾਂ ਹੈਗਾ ਉੱਥੇ ਹਿੰਦੂਆਂ ਨੂੰ, ਸਿੱਖਾਂ ਨੂੰ ਜਾਂ ਹੋਰ ਪਾਰਸੀ ਜਿਹੜੇ ਘੱਟ ਗਿਣਤੀ ਆ। ਇਸ ਕਰਕੇ ਇਹ ਤਾਂ ਹੋ ਗਿਆ ਸਿੱਧਾ। ਹਾਂਜੀ। ਪਰ ਵਿਰੋਧ ਫੇਰ ਹੋ ਰਿਹਾ। ਹਾਂਜੀ। ਇੱਕ ਤਾਂ ਇਹਨੂੰ ਇਸ ਤਰੀਕੇ ਨਾਲ ਕਰ ਦਿੱਤਾ ਜੀ, ਇਹ ਧਰਮ ਨਿਰਪੱਖ ਦੂਈ ਹੈਗੀ ਆ ਵੀ ਮੁਸਲਮਾਨ ਜਿਹੜਾ ਆ ਉਹਨੂੰ ਵਿੱਚੋਂ ਕੱਢ ਦਿੱਤਾ, ਇਹ ਸਾਡੇ ਨਾਲ ਮੁਸਲਮਾਨਾਂ ਨਾਲ ਸਿੱਧਾ ਧੱਕਾ। ਪਰ ਇੱਕ ਪਾਸਿਓਂ ਇਹ ਜਿਹੜਾ ਸਹੀ ਲੱਗਦਾ। ਹਾਂਜੀ। ਹੁਣ ਦੂਜੇ ਪਾਸੇ ਇਹਦਾ ਵਿਰੋਧ ਖਾਸ ਤੌਰ ਤੇ ਜਿਹੜਾ ਅਸਾਮ ਦੇ ਵਿੱਚ, ਮੇਘਾਲਿਆ, ਮਨੀਪੁਰ ਇੱਧਰ ਜ਼ਿਆਦਾ ਹੋ ਰਿਹਾ। ਹਾਂਜੀ, ਹਾਂਜੀ। ਉਹਦਾ ਕਾਰਨ ਇਹ ਹੋਇਆ ਵੀ ਇਹਨਾਂ ਨੇ ਕਹਿ ਦਿੱਤਾ ਵੀ ਹਿੰਦੂ, ਮੁਸਲਮਾਨ, ਹਿੰਦੂ, ਸਿੱਖ, ਪਾਰਸੀ, ਜੈਨੀ, ਬੋਧੀ ਇਹ ਤਾਂ ਭਾਰਤ ਦੇ ਵਿੱਚ ਰਹਿਣਗੇ, ਹਾਂਜੀ, ਮੁਸਲਮਾਨਾਂ ਨੂੰ ਅਸੀਂ ਭੇਜ ਦੇਵਾਂਗੇ। ਉਹਨਾਂ ਦੀ ਸਮੱਸਿਆ ਤਾਂ ਇਹ ਹੈਗੀ ਵੀ 1971 ਤੋਂ ਬਾਅਦ 2 ਲੱਖ ਦੇ ਕਰੀਬ ਬੰਦਾ UN ਨੂੰ ਮੰਨਦਾ ਵੀ ਇੱਥੇ ਜਿਹੜਾ ਬੰਦਾ ਇਲੀਗਲ ਜਿਹੜਾ ਉਧਰੋਂ ਆਇਆ, ਜਿਹੜਾ ਸ਼ਰਨਾਰਥੀ ਆਇਆ 2 ਲੱਖ, ਤੁਸੀਂ ਅੰਦਾਜ਼ਾ ਲਾਓ 2 ਲੱਖ ਬਹੁਤ ਹੁੰਦਾ। ਹੁਣ ਉਹਨਾਂ ਨੇ ਉਦਾਂ ਦੀਆਂ ਜੌਬਾਂ ਲੈ ਲਈਆਂ। ਹੁਣ ਉਹ ਰੋਂਦੇ ਇਸ ਕਰਕੇ ਆ ਵੀ ਇਹਨਾਂ ਨੇ ਹਿੰਦੂ ਵੀ ਇੱਥੇ ਰੱਖ ਲਿਆ, ਵੀ ਇੱਥੇ ਮੈਜੋਰਟੀ ਜਿਹੜੇ ਉਧਰੋਂ ਆਏ ਆ ਉਹ ਹਿੰਦੂ ਆ ਜ਼ਿਆਦਾ। ਹਾਂਜੀ, ਹਾਂਜੀ। ਵੀ ਤੁਸੀਂ ਉਹਨਾਂ ਨੂੰ ਰੱਖ ਰਹੇ ਆ ਵੀ ਸਾਡੀਆਂ ਸਮੱਸਿਆਵਾਂ ਤਾਂ ਉੱਥੇ ਦੀਆਂ ਉੱਥੇ ਹੀ ਆ। ਹੁਣ ਜਿਹੜਾ ਇਹ ਅਸਾਮ ਗਣ ਪਰਿਸ਼ਦ, ਉੱਥੇ ਬਹੁਤ ਬੋਡਾ ਇੱਕ ਲਹਿਰ ਵੀ ਚੱਲੀ ਗਈ। ਹੁਣ ਇਹ ਜਿਹੜੇ ਸਟੂਡੈਂਟ ਇੱਕਦਮ ਫੇਰ ਜਿਹੜੀ ਲਹਿਰ ਬਹੁਤ ਜ਼ਿਆਦਾ ਹੋ ਗਈ। ਹੁਣ ਇਹ ਕਾਫੀ ਜਿਹੜਾ ਇਹ ਹੋ ਗਿਆ। ਹੁਣ ਇੱਥੇ ਦਿੱਲੀ ਦੇ ਵਿੱਚ ਵੀ ਪ੍ਰਦਰਸ਼ਨ ਹੋਏ। ਇੱਥੇ ਇੱਕ ਜਾਮੀਆ ਮਾਲੀਆ ਵਿਸ਼ਵ ਵਿਦਿਆਲਿਆ ਹੈਗਾ। ਇਹ ਜਾਮੀਆ ਮਾਲੀਆ ਬਾਰੇ ਥੋੜਾ ਚਾਨਣਾ। ਜਾਮੀਆ ਜਿਹੜਾ ਇਹਦਾ ਮਤਲਬ ਜਾਮੀਆ ਦਾ ਯੂਨੀਵਰਸਿਟੀ ਹੁੰਦਾ। ਓਕੇ, ਓਕੇ। ਤੇ ਮਾਲੀਆ ਦਾ ਮਤਲਬ ਹੁੰਦਾ ਰਾਸ਼ਟਰੀ। ਓਕੇ, ਓਕੇ। ਤੇ ਇਸਲਾਮੀਆ ਜਿਹੜਾ ਇਸਲਾਮ ਦਾ, ਯਾਨੀ ਇਹਦਾ ਮਤਲਬ ਰਾਸ਼ਟਰੀ ਇਸਲਾਮ ਦੀ ਯੂਨੀਵਰਸਿਟੀ। ਓਕੇ, ਓਕੇ। ਇਹ ਜਾਮੀਆ ਉੱਥੇ ਬਣਾਇਆ ਗਿਆ ਸੀ ਤੇ ਇਹ ਤੁਸੀਂ ਦੇਖ ਲਓ ਵੀ ਇਹ 1920 ਤੋਂ ਪਹਿਲਾਂ ਦੀ ਬਣੀ ਆ। ਹਾਂਜੀ, ਹਾਂਜੀ। ਇਹਦੇ ਲਈ ਇੱਕ ਵਾਰੀ ਫੰਡ ਥੁੜ ਗਏ ਸੀ ਤੇ ਮਹਾਤਮਾ ਗਾਂਧੀ ਨੇ ਕਿਹਾ ਸੀ ਵੀ ਅਸੀਂ ਜਿਹੜਾ ਆ, ਮੈਂ ਕਟੋਰਾ ਲੈ ਕੇ ਫੜ ਲੂੰਗਾ, ਇਹ ਯੂਨੀਵਰਸਿਟੀ ਨਹੀਂ ਬੰਦ ਹੋਣੀ ਚਾਹੀਦੀ। ਅੱਛਾ। ਇੰਨੀ ਜਾਣੀ ਹੈ। ਫਿਰ ਅਲੀਗੜ੍ਹ ਤੋਂ ਇਹ ਇੱਥੇ ਮੂਵ ਹੋ ਕੇ ਆਈ ਸੀ। ਠੀਕ, ਠੀਕ। ਬੜੀ ਇੱਕ ਕਹਿ ਲਓ ਵੀ ਪ੍ਰਭਾਵਸ਼ਾਲੀ ਹੈਗੀ ਆ। ਹਾਂਜੀ, ਹਾਂਜੀ। ਹੁਣ ਉੱਥੇ ਪੁਲਿਸ ਅੰਦਰ ਐਂਟਰ ਹੁੰਦੀ ਆ, ਸਟੂਡੈਂਟ ਕੁੱਟੇ ਜਾਂਦੇ ਆ। ਕਿੰਨਾ ਜ਼ਿਆਦਾ ਪੁਲਿਸ ਵਾਲੇ ਇਹ ਕਹਿੰਦੇ ਆ ਵੀ 1000 ਬੰਦਾ ਸੀ ਜਿਹੜੇ ਕਿ ਪ੍ਰਦਰਸ਼ਨ ਕਰ ਰਹੇ ਸੀ। ਇਹ ਸਾਰੇ ਮੰਨਦੇ ਆ ਵੀ ਸ਼ਾਂਤੀਪੂਰਵਕ ਸੀ। ਇੱਕਦਮ ਹੀ ਪੁਲਿਸ ਇਹ ਕਹਿ ਰਹੀ ਆ ਵੀ ਇਹਨਾਂ ਨੇ ਪੱਥਰ ਭਰਾਏ ਆ ਪਹਿਲਾਂ। ਹੁਣ ਉਧਰੋਂ ਇਹ ਕਹਿ ਰਹੇ ਆ ਵੀ ਪੁਲਿਸ ਜ਼ਬਰਦਸਤੀ ਦਾਖਲ ਹੋਈ ਆ। ਉਸ ਤੋਂ ਬਾਅਦ ਜਿਹੜੇ ਹਿੰਸਕ ਜਿਹੜੇ ਆ ਇਹ ਕਾਫੀ ਹੋਏ ਆ। ਪਰ ਬਹੁਤ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨਾ ਕਿ ਪੁਲਿਸ ਵਾਲਿਆਂ ਦੇ ਵਿੱਚ ਕੁਝ ਹੋਰ ਲੋਕ ਵੜ ਕੇ, ਪੁਲਿਸ ਵਾਲਿਆਂ ਦੀ ਆੜ ਦੇ ਵਿੱਚ ਵੜ ਕੇ ਵਿੱਚ ਚਲੇ ਗਏ ਤੇ ਉਹਨਾਂ ਨੇ ਜਾ ਕੇ ਇਹ ਜਿਹੜਾ ਸ਼ਰਾਰਤੀ ਅਨਸਰ ਹਾਂ, ਜਿਹੜੇ ਸ਼ਰਾਰਤੀ ਅਨਸਰ ਆ ਅਜੇਪਾਲ ਜੀ, ਇਹ ਜਿਹੜੇ ਬੰਦੇ ਆ ਨਾ, ਕਈ ਵਾਰੀ ਕੀ ਹੁੰਦਾ ਵੀ ਸਾਡਾ MLA ਜਿੱਤ ਗਿਆ। ਹਾਂਜੀ, ਹਾਂ। ਜਾਂ ਸਾਡੀ ਹੁਣ ਸਰਕਾਰ ਆ, ਅਸੀਂ ਉਹ ਹੇਟ ਇੱਕ ਲੈ ਕੇ ਬੈਠੇ ਆ। ਉਹਨਾਂ ਨੂੰ ਕਿਸੇ ਚੀਜ਼ ਦਾ ਨਹੀਂ ਹੁੰਦਾ। ਉਹਨਾਂ ਨੂੰ ਇਹ ਹੁੰਦਾ ਕਿ ਤੁਸੀਂ ਇੱਥੇ ਮੈਨੂੰ ਇੱਥੇ ਦੋਸਤ ਮਿਲੇ ਗੁਜਰਾਤ ਦੇ, ਉਹਨਾਂ ਦੇ ਨਾਲ ਗੱਲਬਾਤ ਏਦਾਂ ਹੀ ਚੱਲਦੀ ਵੀ ਤੁਹਾਡੇ ਉੱਥੇ ਦੰਗੇ ਹੋਏ ਜੀ 2002 ਦੇ ਵਿੱਚ। ਉਹ ਬੰਦੇ ਹਿੰਦੂ ਆ, ਉਹ ਜਾਣੀ ਸ਼ਰੇਆਮ ਕਹਿੰਦੇ ਆ ਅਸੀਂ ਜੀ ਵਧੀਆ ਕੀਤਾ ਇਹ, ਅਸੀਂ ਉੱਥੇ ਏਦਾਂ ਕੀਤੀ, ਇਹ ਜੀ ਬਹੁਤ ਸ਼ਾਮਲ ਗਏ ਸੀ। ਕਹਿਣ ਦਾ ਮਤਲਬ ਕਿ ਤੁਹਾਡੀ ਜਿਹੜੀ ਇੱਕ ਤਰ੍ਹਾਂ ਦੀ ਜਿਹੜੇ ਤੁਸੀਂ ਹਿਊਮਨ ਬੰਦੇ ਆ, ਤੁਸੀਂ ਭੁੱਲੇ ਹੀ ਜਾਂਦੇ ਆ। ਇਹ ਬੰਦੇ ਜਿਹੜੇ ਹੁੰਦੇ ਜਦੋਂ ਇਦਾਂ ਦੀਆਂ ਭੀੜਾਂ ਹੁੰਦੀਆਂ, ਉਤਸੁਕਤਾ ਦੇ ਵਿੱਚ ਜਿਹੜਾ ਆ ਕੰਮ ਹੋ ਜਾਂਦਾ। ਹੁਣ ਸਕਰਾਤ ਦੀ ਆਪਾਂ ਗੱਲ ਲੈ ਲੈਂਦੇ ਆ। ਉਹਨੂੰ ਇੱਕ ਭੀੜ ਨਹੀਂ ਕਹਿ ਲਓ ਵੀ ਇੱਕ ਆਰਡਰ ਪਾਸ ਕਰ ਦਿੱਤਾ ਵੀ ਇਹਨੂੰ ਜਿਹੜਾ ਜ਼ਹਿਰ ਦੇ ਦਿਓ। 12 ਸਾਲਾਂ ਬਾਅਦ ਪਤਾ ਲੱਗਾ ਵੀ ਇਹ ਡਿਸੀਜਨ ਤਾਂ ਗਲਤ ਸੀਗਾ। ਉਹਦੇ ਮਾਰਨ ਤੋਂ 12 ਸਾਲ ਬਾਅਦ ਵੀ ਜਿਹੜਾ ਡਿਸੀਜਨ ਸੀ, ਭਾਵੇਂ ਜੱਜਾਂ ਦਾ ਇਹ 280 ਦੇ ਕਰੀਬ ਕੋਈ ਬੰਦਿਆਂ ਨੇ ਦਿੱਤਾ ਸੀ ਡਿਸੀਜਨ। ਹਾਂਜੀ, ਤੇ ਉਹ ਇੱਕ ਭੀੜ ਸੀ ਤੇ 12 ਸਾਲਾਂ ਬਾਅਦ ਪਤਾ ਲੱਗਾ ਵੀ ਨਹੀਂ। ਇਸ ਕਰਕੇ ਕਹਿੰਦੇ ਹੁੰਦੇ ਆ ਵੀ ਭੀੜ ਦਾ ਕਦੀ ਦਿਮਾਗ ਨਹੀਂ ਹੁੰਦਾ। ਤੇ ਹੁਣ ਪੁਲਿਸ ਵਾਲੇ ਆ, ਪੁਲਿਸ ਵਾਲਿਆਂ ਦੀ ਵੀ ਇੱਥੇ ਭੂਮਿਕਾ ਖਾਸ ਤੌਰ ਤੇ ਸ਼ੋਧੀਆਂ ਨੇ ਜਿਹੜੀ ਕੀਤੀ ਆ ਰਿਲੀਜ਼, ਉਹ ਸ਼ੱਕੀ ਆ, ਉਹ ਵੀ ਸ਼ੱਕੀ ਆ। ਹੁਣ ਪਿਛਲੇ ਮੈਂ ਕੁਝ ਹਫ਼ਤੇ ਪਹਿਲਾਂ ਤੁਸੀਂ ਦੇਖਿਆ ਹੋਣਾ, ਵਕੀਲਾਂ ਨੇ ਪੁਲਿਸ ਵਾਲੇ ਕੁੱਟੇ ਸੀ। ਉਸ ਵੇਲੇ ਦੇਵ ਸਿੱਧੂ ਸਾਹਿਬ ਨੇ ਪੁੱਛਿਆ ਸੀ ਵੀ ਲੋਕਾਂ ਨੇ ਵਿਰੋਧ ਹੀ ਨਹੀਂ ਕੀਤਾ ਵੀ ਵਕੀਲ ਕੁੱਟ ਰਹੇ ਆ। ਮੈਂ ਉੱਥੇ ਵੀ ਇਹੀ ਗੱਲ ਕਹੀ ਸੀ ਵੀ ਇਹ ਹੱਕਦਾਰ ਆ ਕੁੱਟ ਖਾਣ ਦੇ, ਕਿਉਂਕਿ ਇਹ ਲੋਕਾਂ ਦੇ ਉੱਤੇ ਜ਼ੁਲਮ ਹੀ ਇੰਨਾ ਕੀਤਾ ਹੈ ਇਹਨਾਂ ਨੇ। ਚਾਹੇ ਉਹ 1984 ਦੀ ਆਪਾਂ ਘਟਨਾ ਲੈ ਲਈਏ, ਆ ਹੁਣ ਤਾਂ ਕੇਸ ਆਉਂਦੇ ਆ
ਪੁਲਿਸ ਦੀ ਭੂਮਿਕਾ ਬੜੀ ਸ਼ੱਕੀ ਆ, ਹਾਂਜੀ, ਵਿਵਾਦਮਈ ਆ, ਉਹ ਲੋਕਾਂ ਦੇ ਵਿੱਚ ਗੁੱਸਾ ਹੀ ਇੰਨਾ ਆ, ਉਹ ਤਾਂ ਵਕੀਲਾਂ ਵੱਲ ਆ ਵੀ ਕੁੱਟ ਦੋ ਹੋਰ ਭਰਾਵਾ ਕੁੱਟੋ, ਹਾਂ ਬਿਲਕੁਲ ਬਿਲਕੁਲ ਹੋਰ ਕਰੋ ਕੰਮ ਇਦਾਂ ਦਾ ਜੀ। ਤੇ ਚਲੋ ਖੈਰ, ਤੇ ਅਗਲੀ ਗੱਲ ਮੈਂ ਕਰਨੀ ਚਾਹੁੰਦਾ, ਇੰਡੀਆ ਤੋਂ ਬਾਹਰ ਚੱਲੀਏ ਮਾੜਾ ਜਿਹਾ, ਆਪਣੀ ਗੁਆਂਢੀ ਕੰਟਰੀ ਪਾਕਿਸਤਾਨ ਦੀ। ਤੇ ਉਹਨਾਂ ਦਾ ਵੀ ਜਿੱਦਾਂ ਇੱਕ ਇਤਿਹਾਸ ਜਿਹਾ ਹੀ ਹੈ, ਮਤਲਬ ਕਿ ਹਿਸਟਰੀ ਕਹਿ ਲਓ, ਜਿੱਦਾਂ ਵੀ ਜਦੋਂ ਜਿਹੜਾ ਵੀ ਪ੍ਰਧਾਨ ਮੰਤਰੀ ਬਣਦਾ, ਜਦੋਂ ਅਹੁਦੇ ਤੋਂ ਲੈ ਜਾਂਦਾ ਜਾਂ ਉਹਨੂੰ ਧੱਕੇ ਨਾਲ ਲਾਇਆ ਜਾਂਦਾ, ਤੇ ਬਾਅਦ ਚ ਮਤਲਬ ਉਹਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ। ਤੇ ਜਿੱਦਾਂ ਹੁਣ ਰੀਸੈਂਟਲੀ ਪਰਵੇਜ਼ ਮੁਸ਼ਰਫ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ, ਇਹਦੇ ਬਾਰੇ ਕੀ ਵਿਚਾਰ ਨੇ? ਅਸਲ ਵਿੱਚ ਭਾਰਤ ਦਾ ਤੇ ਪਾਕਿਸਤਾਨ ਦੇ ਵਿੱਚ ਖਿੱਤਾ ਤਾਂ ਇੱਕੋ ਹੀ ਆ, ਹਾਂਜੀ ਹਾਂ, ਅਸੀਂ ਇੱਕੋ ਜਿਹੇ ਲੋਕ ਰਹਿੰਦੇ ਆ। ਭਾਰਤ ਦੇ ਵਿੱਚ ਤਾਂ ਬਹੁਤ ਜ਼ਿਆਦਾ ਭਿੰਨਤਾ ਭਰਿਆ ਦੇਸ਼ ਹੈ ਇਹ, ਹਾਂਜੀ ਵੱਖਰੇ ਵੱਖਰੇ ਧਰਮ ਆ, ਬਹੁਤ ਜ਼ਿਆਦਾ ਹੈਗਾ, ਹਾਂਜੀ ਪਰ ਲੋਕਾਂ ਦੀ ਜਿੱਦਾਂ ਕਹ ਲਓ ਵੀ ਮਿੱਟੀ ਦਾ ਫਰਕ ਹੁੰਦਾ। ਅਸੀਂ ਤਾਂ ਉਹ ਲੋਕ ਆ ਵੀ ਇੱਥੋਂ ਜਦੋਂ ਬ੍ਰਿਸਬੇਨ ਤੋਂ ਚੜੀਦਾ, ਅਸੀਂ ਲਾਈਨ 'ਚ ਲੱਗੇ ਹੁੰਦੇ ਆ ਜਹਾਜ਼ 'ਚ ਚੜ੍ਹਨ ਲਈ ਵੀ, ਹਾਂਜੀ ਲਾਈਨ ਦੇ ਵਿੱਚ ਜਾਈਦਾ, ਹਰ ਇੱਕ ਨੂੰ ਸੌਰੀ, ਥੈਂਕ ਯੂ, ਗੁੱਡ ਮਾਰਨਿੰਗ, ਗੁੱਡ ਈਵਨਿੰਗ ਹਨਾ ਕਰਦੇ ਜਾਈਦਾ। ਹਾਂਜੀ ਜਦੋਂ ਦਿੱਲੀ ਅਸੀਂ ਪਹੁੰਚਦੇ ਹਾਂ, ਲੈਂਡ ਹੋ ਦਿੱਲੀ ਪਹੁੰਚਦੇ ਹੀ ਸਾਡੀ ਜਿਹੜੀ 에ਅਰਪੋਰਟ ਦੇ ਉੱਤੇ ਲਾਈਨ ਟੁੱਟ ਜਾਂਦੀ ਆ। ਉਸ ਤੋਂ ਬਾਅਦ ਜਦੋਂ ਇੰਡੋ ਕੈਨੇਡੀਅਨ ਬੱਸ ਦੇ ਵਿੱਚ ਚੜ੍ਹਨਾ ਜਾਂ ਆਪਣੀ, ਉਸ ਵੇਲੇ ਸਾਨੂੰ ਇੰਨਾ ਹੁੰਦਾ ਵੀ ਅਸੀਂ ਇੱਕ ਦੂਜੇ ਨੂੰ ਧੱਕੇ ਮਾਰਨ ਲੱਗ ਉਹ ਧੱਕਾ ਮੁੱਕੀ ਸਟਾਰਟ, ਜਾਣੀ ਸਾਡੇ ਕਹਿਣ ਵਾਂਗੂ ਵੀ ਜਲੰਧਰ ਤੱਕ ਪਹੁੰਚਦੇ ਪਹੁੰਚਦੇ ਅਸੀਂ ਜਾਣੀ ਪੂਰੇ ਆਪਣੇ ਰੰਗ ਵਿੱਚ ਆ ਚੁੱਕੇ ਹੁੰਦੇ ਆ, ਸਾਨੂੰ ਯਾਦ ਹੀ ਨਹੀਂ ਹੁੰਦਾ ਵੀ ਲਾਈਨ ਵੀ ਕੋਈ ਚੀਜ਼ ਹੁੰਦੀ। ਹਾਂਜੀ ਹਾਂਜੀ ਬਿਲਕੁਲ ਇਦਾਂ ਦਾ ਹੀ ਮੁਲਕ ਇਹ ਪਾਕਿਸਤਾਨ ਆ। ਇੱਥੇ ਵੀ 1999 ਦੇ ਵਿੱਚ ਤੁਹਾਨੂੰ ਯਾਦ ਹੋਣਾ, ਇੱਕ ਲਾਹੌਰ ਬੱਸ ਸੇਵਾ ਸ਼ੁਰੂ ਕੀਤੀ ਵਾਜਪੇਈ ਸਾਹਿਬ ਨੇ, ਹਾਂਜੀ ਜੇ ਉਹਨੂੰ ਉਸ ਵੇਲੇ ਲਾਗੂ ਕਰ ਦਿੰਦੇ ਆ, ਸਮੱਸਿਆਵਾਂ ਹੱਲ ਹੋ ਜਾਣੀਆਂ ਸੀ। ਹਾਂਜੀ ਹਾਂਜੀ ਪਰ ਕਿਉਂਕਿ ਫੌਜ ਜਿੰਦੀ ਪਾਕਿਸਤਾਨ ਦੀ, ਇਸ ਕਰਕੇ ਅਸੀਂ ਸੁਪਰੀਮ ਆ, ਇਹ ਕੌਣ ਹੁੰਦਾ ਇਦਾਂ ਡਿਸੀਜਨ ਲੈਣ ਵਾਲਾ? ਨਵਾਜ਼ ਸ਼ਰੀਫ ਨੇ ਆਪਣੇ ਲੈਵਲ ਦੇ ਉੱਤੇ ਲੈ ਲਿਆ। ਨਵਾਜ਼ ਸ਼ਰੀਫ ਨੇ ਇਹਨੂੰ ਮੁਸ਼ਰਫ ਨੂੰ ਬਣਾਇਆ ਸੀ, ਇਹਦੇ ਸੀਨੀਅਰ ਬੰਦੇ ਵੀ ਉਸ ਵੇਲੇ ਹੈਗੇ ਸੀ, ਸੀਨੀਅਰ ਨੂੰ ਛੱਡ ਕੇ ਇਹਨੂੰ ਬਣਾਇਆ ਵੀ ਇਹ ਸ਼ਾਇਦ ਮੇਰੇ ਹੱਥ 'ਚ ਰਹੂਗਾ। ਉਹਨੇ ਦੇਖ ਲਓ ਵੀ ਵਾਜਪੇਈ ਸਾਹਿਬ ਨੂੰ ਸਲੂਟ ਨਹੀਂ ਸੀ ਮਾਰਿਆ, ਓਕੇ, ਜਦੋਂ ਉਹ ਗਏ ਆ ਉੱਥੇ, ਇਹਨੇ ਮੁਸ਼ਰਫ ਨੇ ਸਲੂਟ ਨਹੀਂ ਕੀਤਾ। ਹਾਂ, ਫਿਰ ਉਸ ਤੋਂ ਬਾਅਦ ਜਿਹੜਾ ਰਾਤ ਨੂੰ ਭੋਜਨ ਰੱਖਿਆ ਨਵਾਜ਼ ਸ਼ਰੀਫ ਨੇ ਇਹਨਾਂ ਦੇ ਸਵਾਗਤ ਦੇ ਵਿੱਚ, ਉਹਦੇ ਵਿੱਚ ਗਿਆ ਨਹੀਂ ਵੀ ਮੈਂ ਇਹਨਾਂ ਦੇ ਨਾਲ ਖਾਣਾ ਨਹੀਂ, ਕਿਉਂਕਿ ਦਿਮਾਗ ਵਿੱਚ ਇਲਤ ਸੀ। ਉਧਰ ਲਿਆ ਕੇ ਤਾਂ ਇਹਨੇ ਬੰਦੇ ਚਾੜਿਓ ਸੀ ਕਾਰਗਲ ਦੇ ਵਿੱਚ, ਉਧਰੋਂ ਕਾਰਗਲ ਦਾ ਜਿਹੜਾ ਵਾਰ ਦਾ ਆ ਗਿਆ, ਨਵਾਜ਼ ਸ਼ਰੀਫ ਨੂੰ ਪਤਾ ਹੀ ਕੁਛ ਨਹੀਂ। ਉਸ ਤੋਂ ਬਾਅਦ 700 ਬੰਦਾ ਇਹਨਾਂ ਦਾ ਮਰਿਆ, 250 ਜਾਂ 300 ਦੇ ਕਰੀਬ ਆਪਣੇ ਜਿਹੜੇ ਫੌਜੀ ਆ ਮਰੇ ਆ। ਕਿੰਨਾ ਨੁਕਸਾਨ ਹੋਇਆ, ਉਹ ਵੀ ਜਾ ਕੇ ਅਮਰੀਕਾ ਨੇ ਇਹਨਾਂ ਨੂੰ ਹਟਾਇਆ, ਨਹੀਂ ਤਾਂ ਉਹ ਮੁਸ਼ਰਫ ਤਾਂ ਇਹਦੀ ਗੱਲ ਹੀ ਨਹੀਂ ਸੀ ਕੋਈ ਮੰਨਦਾ। ਇਹਨੂੰ ਇਹੀ ਕਹੀ ਜਾਂਦਾ ਸੀ ਵੀ ਉਹ ਆਪਣੇ ਬੰਦੇ ਹੀ ਨਹੀਂ, ਉਹ ਤਾਂ ਘੁਸਪੈਠੀ ਆ, ਸਾਨੂੰ ਤਾਂ ਪਤਾ ਹੀ ਨਹੀਂ ਇਸ ਗੱਲ ਦਾ। ਬਾਅਦ ਚ ਪਤਾ ਲੱਗਾ ਵੀ ਸਾਰੇ ਫੌਜੀ ਸੀ। ਫਿਰ ਉਸ ਤੋਂ ਬਾਅਦ ਇਹਨੇ ਆਪਣੇ ਆਪ ਨੂੰ ਕਰ ਲਿਆ ਵੀ ਉਹਨੂੰ ਤਖਤਾ ਪਲਟ ਕਰ ਦਿੱਤਾ ਨਵਾਜ਼ ਸ਼ਰੀਫ ਦਾ। ਫਿਰ 2002 ਦੇ ਵਿੱਚ ਆਪਣੇ ਆਪ ਹੀ ਇੱਕ ਉਹ ਵੀ ਵਿਵਾਦਮਈ ਕਰਵਾਇਆ ਇਹਨੇ, ਇੱਕ ਜਨਮਤ ਜਿਹਾ ਕਰਾਇਆ, ਰਾਸ਼ਟਰਪਤੀ ਬਣ ਗਿਆ। 2007 ਦੇ ਵਿੱਚ ਫਿਰ ਆਪਣੇ ਆਪ ਨੂੰ ਉਹੀ ਜਨਮਤ ਕਰਾਇਆ, 5 ਸਾਲਾਂ ਲਈ ਫੇਰ ਬਣ ਗਿਆ ਉਹ। ਪਰ ਲੋਕੀ ਵਕੀਲ ਸੜਕਾਂ ਦੇ ਉੱਤੇ ਆ ਗਏ। ਉਸ ਤੋਂ ਬਾਅਦ ਇਹਨੇ ਐਮਰਜੈਂਸੀ ਲਾਤੀ 2007 ਦੇ ਵਿੱਚ, ਜਦੋਂ ਲੋਕਾਂ ਦਾ ਵਿਰੋਧ ਇੰਨਾ ਜ਼ਿਆਦਾ ਵੱਧ ਗਿਆ। 2008 ਦੇ ਵਿੱਚ ਅਸਤੀਫਾ ਦੇ ਕੇ ਇਹ ਦੁਬਈ ਚਲੇ ਗਏ। ਧੱਕੇ ਨਾਲ ਦਵਾਇਆ ਗਿਆ, ਧੱਕੇ ਨਾਲ 2000 ਧੱਕੇ ਨਾਲ ਹੀ, ਯਾਨੀ ਇਹ ਤਾਂ ਆਪਣੇ ਲਈ ਚਿੱਤੋਂ ਦਾ ਇਹ ਬਣ ਗਿਆ ਸੀ। ਫਿਰ ਉਸ ਤੋਂ ਬਾਅਦ 2008 ਦਾ ਇਹ ਗਿਆ। ਉਸ ਤੋਂ ਬਾਅਦ 2013 ਦੇ ਵਿੱਚ ਜਦੋਂ ਨਵਾਜ਼ ਸ਼ਰੀਫ ਦੀ ਫੇਰ ਸਰਕਾਰ ਆਈ ਆ, ਉਹਨਾਂ ਨੇ ਲਿਆ ਕੇ ਇਹਦੇ ਉੱਤੇ ਕੇਸ ਜਿਹੜਾ ਕੀਤਾ। ਉਸ ਕੇਸ ਦਾ 2013 ਦਾ ਜਿਹੜਾ ਕੇਸ ਸੀ, ਹੁਣ 2019 ਦੇ ਵਿੱਚ ਆਇਆ ਕਿ ਇਹਨੇ ਦੇਸ਼ ਧਰੋਹ ਦਾ ਮੁਕੱਦਮਾ ਇਹਦੇ ਉੱਤੇ ਚਲਾਇਆ। ਇੱਕ ਤਾਂ ਵੀ ਇਹਨੇ ਤਖਤਾ ਪਲਟ ਕੀਤਾ, ਦੂਜਾ ਇਹਨੇ ਜਿਹੜਾ ਸੰਵਿਧਾਨ ਦੀ ਅਵਹੇਲਨਾ ਕੀਤੀ ਵੀ ਜਿਹੜਾ ਸਾਡਾ ਸੰਵਿਧਾਨ ਸੀ ਇਹਨੇ ਐਮਰਜੈਂਸੀ ਲਾਤੀ। ਯਾਨੀ ਐਮਰਜੈਂਸੀ ਦਾ ਮਤਲਬ ਕੀ ਆ ਵੀ ਸੰਵਿਧਾਨ ਦੀ ਹੁਣ ਕੋਈ ਭੂਮਿਕਾ ਨਹੀਂ। ਉਹਦਾ ਇਹਦੇ ਉੱਤੇ ਕੇਸ ਜਿਹੜਾ ਚੱਲਿਆ, ਪਰ ਹੁਣ ਇਹ 30 ਦਿਨਾਂ ਦੇ ਵਿੱਚ ਇਹ ਕਰ ਸਕਦਾ ਇਹਦੇ ਉੱਤੇ, ਪਰ 30 ਦਿਨਾਂ ਦੇ ਤਾਂ ਕਰ ਸਕਦਾ ਜੇ ਇਹ ਆਵੇ ਪਾਕਿਸਤਾਨ। ਆ ਇਹ ਸਕਦਾ ਨਹੀਂ ਵੀ ਇਹਨੂੰ ਹੁਣ ਪਤਾ ਆ ਵੀ ਔਖਾ ਆ ਜੇ ਗਿਆ ਤੇ ਫਿਰ। ਪਰ ਇਹ ਫੌਜ ਜਿਹੜੀ ਆ ਜੇ ਵੀ ਇਹਦੇ ਹੱਕ ਵਿੱਚ ਆ, ਕਿਉਂਕਿ ਫੌਜ ਫੇਰ ਵੀ ਫੌਜ ਦੇ ਵਿੱਚ ਰਿਹਾ, ਉਹਦੇ ਸ਼ੁਭ ਚਿੰਤਕ ਹੈਗੇ ਆ। ਪਰ ਜਿਹੜੀਆਂ, ਕਿਉਂਕਿ ਮੈਨੂੰ ਲੱਗਦਾ ਵੀ ਵਕੀਲ ਤੇ, ਕਿਉਂਕਿ ਇਹ ਗਿਆ ਵੀ ਸਤਾਇਆ ਉਹਨਾਂ ਦਾ ਹੀ ਸੀ, ਉਹਨਾਂ ਨੇ ਵੀ ਆਪਣੇ ਆਪ ਨੂੰ ਸ਼ੋਅ ਕਰਨਾ ਸੀ ਥੋੜਾ ਜਿਹਾ ਵੀ ਅਸੀਂ ਵੀ ਕੋਰਟ ਅਜੇ ਭਾਵੇਂ ਜਿੱਦਾਂ ਦੇ ਮਰਜ਼ੀ ਹਾਲਾਤ ਆ ਵੀ ਇਸ ਵੇਲੇ ਅਸੀਂ ਕੁਛ ਹੈਗੇ ਆ। ਹੁਣ ਇਮਰਾਨ ਖਾਨ ਦੇ ਲਈ ਹੁਣ ਦੁਚਿੱਤੀ ਵਾਲੀ ਸਥਿਤੀ ਆ ਵੀ ਉਹ ਇਸ ਦੇ ਵਿੱਚ ਕੀ ਨਿਰਣਾ ਜਿਹੜਾ ਆ ਲੈਂਦਾ, ਤੇ ਕੀ ਉਹਨੂੰ ਬਚਾਉਣ ਦੇ ਵਿੱਚ ਸਫਲ ਰਹਿੰਦਾ, ਜਾਂ ਫਿਰ ਇਹਨੂੰ ਦੁਬਈ, ਕਿਉਂਕਿ ਅਜੇ ਹੈਗਾ, ਤੇ ਜਾਂ ਫਿਰ ਦੁਬਈ ਜਿਹੜਾ ਆ ਰਹਿਣਾ ਪੈਂਦਾ ਇਹਨਾਂ ਨੂੰ। ਠੀਕ। ਤੇ ਚਲੋ ਖੈਰ ਦੋਸਤੋ, ਜੋ ਕਰੇਗਾ ਸੋ ਭਰੇਗਾ, ਜਾਂ ਜਿੱਦਾਂ ਜਿਵੇਂ ਦਾ ਬੀਜਾਂਗੇ ਤਾਂ ਉਵੇਂ ਦਾ ਵੱਢਣਾ ਪੈਣਾ।
ਤੇ ਦਲਜੀਤ ਜੀ ਆਪਣਾ ਟਾਈਮ ਤੇ ਹੋ ਗਿਆ, ਪਰ ਜਾਂਦੇ ਜਾਂਦੇ ਮੈਂ ਕਿਹਾ ਇੱਕ ਛੋਟੀ ਜਿਹੀ ਖਬਰ ਹੋਰ ਕਰ ਦਈਏ ਜੀ ਫਾਸਟ ਟੈਗ ਬਾਰੇ। ਜਿੱਦਾਂ ਕਿ ਆਪਾਂ ਹੁਣ ਆਪਣਾ ਦੇਸ਼ ਵੀ ਚਲੋ ਗੱਲ ਪ੍ਰਗਤੀਸ਼ੀਲ ਹੈ, ਜੀ ਬਾਹਰਲੇ ਦੇਸ਼ਾਂ ਦੀ ਇਹ ਨਹੀਂ ਮੈਂ ਕਹਿੰਦਾ ਕਿ ਰੀਸ ਕਰ ਰਿਹਾ, ਪਰ ਉਹ ਚੰਗੇ ਕੰਮ ਦੀ ਕਰਨੀ ਵੀ ਚਾਹੀਦੀ ਆ। ਪਰ ਉੱਥੇ ਮੈਂ ਇਹ ਨੋਟਿਸ ਕੀਤਾ ਵੀ ਜਦੋਂ ਵੀ ਕੋਈ ਚੀਜ਼ ਨਵੀਂ ਲਿਆਂਦੀ ਜਾਂਦੀ ਨਾ, ਉਹਨੂੰ ਜੱਕੇ ਤੱਕੇ ਨਾਲ ਬਸ ਇੱਕਦਮ ਲਾਗੂ ਕਰ ਦਿੱਤਾ ਜਾਂਦਾ ਤੇ ਜਿੱਦਾਂ ਕਹਿ ਲਓ ਕਿ ਲੋਕਾਂ ਤੇ ਥੋਪ ਦਿੱਤਾ ਜਾਂਦਾ। ਜੀ ਉਹਦੀ ਕੋਈ ਉਹ ਬਣਾਈ ਨਹੀਂ ਜਾਂਦੀ, ਮਤਲਬ ਵਿਉਂਤਬੰਦੀ ਨਹੀਂ ਬਣਾਈ ਏਰੀਆ ਜਾਂਦੀ ਕੋਈ ਨਹੀਂ ਹੁੰਦਾ ਤੇ ਆਈਡੀਆ। ਹਾਂਜੀ, ਤੇ ਹੁਣ ਇਦਾਂ ਹੀ ਇਹ ਫਾਸਟ ਟੈਗ ਨਾਲ ਹੋਇਆ ਵੀ ਬਸ ਜਾਂ ਗੱਡੀਆਂ 'ਚ ਜੰਤਰ ਲਵਾ ਲਓ ਤੇ ਦਵਾ ਦਵ, ਤੇ ਉਹਦਾ ਬੜਾ ਰੌਲਾ ਰੂਲਾ ਪੈ ਰਿਹਾ ਉਹ ਥੋੜਾ ਜਿਹਾ। ਮੈਂ ਇੱਕ ਬੰਦੇ ਨਾਲ ਅੱਜ ਹੀ ਗੱਲ ਕਰ ਰਿਹਾ ਸੀ, ਦੋਸਤ ਨਾਲ, ਕਿ ਫਾਸਟ ਟੈਗ ਕਿੱਦਾਂ ਚੱਲਦਾ। ਉਹ ਕਹਿੰਦਾ ਜੀ ਨੋਟਬੰਦੀ ਤੋਂ ਬਾਅਦ ਦੂਜਾ ਝਟਕਾ। GST ਤਾਂ ਚਲੋ ਕਹਿੰਦਾ ਵੀ ਮੈਨੂੰ ਬਹੁਤਾ ਇੰਨਾ ਪਿਆ ਨਹੀਂ, ਮੈਂ ਤਾਂ ਕੰਮਕਾਰ ਵਾਲਾ ਬੰਦਾ, ਵੀ ਨੋਟਬੰਦੀ ਤੋਂ ਬਾਅਦ ਇਹਨੇ ਹਲਚਲ ਫੇਮ ਮਚਾਤੀ ਫਾਸਟ ਟੈਗ ਨੇ। ਫਾਸਟ ਟੈਗ ਦੇਖੋ ਇਹਦੇ ਲਈ ਥੋੜੀ ਜਿਹੀ, ਕਿਉਂਕਿ ਸਾਡੇ ਵਿੱਚ ਅਜੇ ਵੀ ਘਾਟ ਆ, ਅਸੀਂ ਟੈਕਨੋਲੋਜੀ ਦੇ ਨਾਲ ਜੁੜੇ ਨਹੀਂ। ਹਾਂਜੀ ਹਾਂਜੀ, ਆਮ ਲੋਕ ਜਿਹੜੇ ਆ ਫੇਸਬੁੱਕ ਤੱਕੇ ਸੀਮਤ ਆ, ਹਾਂਜੀ ਜਾਂ ਟਿਕਟੌਕ ਇੱਕ ਚੱਲਿਆ। ਟਿਕਟੌਕ ਵਿੱਚ ਤਾਂ ਦੁਨੀਆ ਦੇ ਵਿੱਚ ਮੈਨੂੰ ਲੱਗਦਾ ਪੰਜਾਬੀ ਨੰਬਰ 1 ਆ। ਬਿਲਕੁਲ ਬਿਲਕੁਲ। ਬਾਕੀ ਚੀਜ਼ਾਂ ਦੇ ਵਿੱਚ ਥੋੜੇ ਜਿਹਾ ਪਛੜ ਗਿਆ। ਹੁਣ ਇਹਦੇ ਲਈ ਵੀ ਇਹ ਆ ਕਿ ਤੁਸੀਂ ਜਿਹੜਾ ਫਾਸਟ ਟੈਗ ਇੱਕ ਸਿਸਟਮ ਜਿਹੜਾ ਲਵਾ ਸਕਦੇ, ਸਟicker, ਹਾਂਜੀ, ਉਹਨੇ ਜਿਹੜਾ ਸਕੈਨ ਕਰਨਾ ਹੁੰਦਾ, ਜਿੱਦਾਂ ਇੱਥੇ ਹੁੰਦਾ ਹੀ, ਜਿੱਦਾਂ ਇੱਥੇ। ਹਾਂਜੀ, ਇੱਥੇ ਹੈਗਾ ਆ ਵੀ ਈਜ਼ੀ ਆ। ਪਰ ਉੱਥੇ ਤੁਸੀਂ ਇਹ ਰੱਖਣਾ ਜ਼ਰੂਰ ਧਿਆਨ, ਤੇ ਜੋ ਮੈਂ ਉੱਥੇ ਦੇਖਿਆ ਕਿ 5-6 ਫੁੱਟ ਦੀ ਦੂਰੀ ਜਿਹੜੀ ਜ਼ਰੂਰ ਹੋਣੀ ਚਾਹੀਦੀ ਆ। ਇੱਥੇ ਤਾਂ ਕਾਫੀ ਡਿਜੀਟਲ ਹੁਣ ਕੈਮਰੇ ਵੀ ਲੱਗੇ ਹੋਏ ਆ, ਉਹ ਜ਼ਿਆਦਾ ਸਕੈਨ ਕਰ ਲੈਂਦੇ, ਆਪਾਂ ਨੂੰ ਸ਼ਾਇਦ ਇਦਾਂ ਦੀ ਕੋਈ ਸਮੱਸਿਆ ਹੁੰਦੀ ਨਹੀਂ ਕਦੇ, ਬਿਲਕੁਲ ਬਿਲਕੁਲ, ਉਹ ਆਪੇ ਸਕੈਨ ਕਰ ਲੈਂਦੇ ਆ। ਬਿਲਕੁਲ। ਉੱਥੇ 5-6 ਫੁੱਟ ਦੀ ਦੂਰੀ ਜ਼ਰੂਰ ਰਹਿਣੀ ਚਾਹੀਦੀ ਆ, ਕਿਉਂਕਿ ਤੁਹਾਡੇ ਘਰ ਜਿਹੜਾ ਆ ਦੋਹਰਾ ਵੀ ਆ ਸਕਦਾ। ਹਾਂਜੀ ਹਾਂਜੀ, ਜਿਹੜਾ ਪੈਸਾ ਡਬਲ ਚਾਰਜ ਵੀ ਕਰ ਸਕਦੇ। ਹਾਂਜੀ, ਤੇ ਫਿਰ 10 ਕਿਲੋਮੀਟਰ ਦੇ ਜੇ ਤੁਸੀਂ ਘੇਰੇ ਵਿੱਚ ਰਹਿੰਦੇ ਆ, ਉਹ ਸ਼ਾਇਦ ਤੁਹਾਨੂੰ ਮਾਫ ਵੀ ਹੈਗਾ, ਉਹਦੇ ਲਈ ਵੀ ਤੁਹਾਨੂੰ ਉਹਨਾਂ ਤੱਕ ਅਪਰੋਚ ਕਰਨੀ ਚਾਹੀਦੀ ਆ। ਬਾਕੀ ਇੱਕ ਇਹ ਬਹੁਤ ਵਧੀਆ ਹੋਇਆ ਕਿ ਤੁਸੀਂ ਕਾਗਜ਼ ਦਾ ਜਿਹੜਾ ਇੰਨਾ ਲਾਈਨਾਂ ਲੱਗਦੀਆਂ, ਕਿਉਂਕਿ ਆਬਾਦੀ ਬਹੁਤ ਆ। ਹਾਂਜੀ, ਤੇ ਬਹੁਤ ਜ਼ਿਆਦਾ ਆਸਾਰ ਰਹਿੰਦੇ ਸੀ, ਪਰ ਲਾਈਨਾਂ ਤਾਂ ਅਜੇ ਵੀ ਲੱਗੀਆਂ ਹੋਈਆਂ। ਹੁਣ ਲਾਈਨਾਂ ਚਲੋ ਹੁਣ ਘਟਣਗੀਆਂ ਥੋੜਾ ਜਿਹਾ, ਜਿੰਨਾ ਅਵੇਅਰਨੈਸ ਜਿਹੜੀ ਆ ਹੁੰਦੀ ਆ, ਤਾਂ ਸ਼ਾਇਦ ਇਹਦਾ ਵਧੀਆ ਜਿਹੜਾ ਆਊਗਾ ਢੰਗ ਤਰੀਕਾ। ਕਿਉਂਕਿ ਇਹ 2014 ਵਿੱਚ ਚਲਾਇਆ ਸੀਗਾ ਸਭ ਤੋਂ ਪਹਿਲਾਂ। 2014 ਤੋਂ ਬਾਅਦ ਫਿਰ ਹੌਲੀ ਹੌਲੀ ਇਹ ਵਧਾਉਂਦੇ ਗਏ ਆ। ਮੁੰਬਈ ਤੋਂ ਬਾਅਦ ਫਿਰ ਓਵਰਆਲ ਇਹਨੀ 1 ਦਸੰਬਰ 2019 ਤੋਂ ਹੁਣ ਇਹ ਸਾਰੇ ਇੰਡੀਆ ਲੈਵਲ ਦੇ ਉੱਤੇ ਕਰ ਦਿੱਤਾ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਇਹਨੂੰ ਲੋਕਾਂ ਦਾ ਫਾਇਦਾ ਜ਼ਰੂਰ ਹੋਊਗਾ। ਪਰ ਇਹਦੇ ਲਈ ਇਹ ਆ ਕਿ ਤੁਸੀਂ ਟੈਕਨੀਕ ਦੇ ਨਾਲ ਜ਼ਰੂਰ ਰਾਬਤਾ ਰੱਖੋ, ਤੇ ਤੁਸੀਂ ਜਿਹੜੀ ਜਾਣਕਾਰੀ ਲਓ, ਹਨਾ, ਤੇ ਉਹ ਜਿਹੜੀ ਵਧੀਆ ਇਹ ਇੱਕ ਹੈਗੀ ਚੀਜ਼। ਜੀ ਜੀ। ਤੇ ਦੋਸਤੋ ਖੈਰ ਚੰਗੀ ਚੀਜ਼ ਹੈ ਫਾਸਟ ਟੈਗ, ਉਹਦਾ ਨਾਂ ਆ। ਬਾਕੀ ਦੇਖਿਆ ਤਾਂ ਹਜੇ ਮੈਂ ਹੈ ਨਹੀਂ ਵੀ ਕੀ ਆ, ਪਰ ਉਹ ਚੀਜ਼ ਚੰਗੀ ਆ, ਤੁਸੀਂ ਜ਼ਰੂਰ ਲਵਾਓ, ਮਤਲਬ ਛੇਤੀ ਤੋਂ ਪਹਿਲਾਂ ਜਿਹਨੂੰ ਕਹਿੰਦੇ ਹੁੰਦੇ ਆ। ਤੇ ਤਾਂ ਕਿ ਆਪਣੇ ਜਿਹੜੇ ਟੋਲ ਪਲਾਜ਼ਿਆਂ ਦੇ ਉੱਪਰ ਜਿਹੜੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ, ਉਹਦੇ 'ਚ ਮਤਲਬ ਕਮੀ ਹੋ ਸਕੇ। ਤੇ ਚੱਲੀਏ ਫਿਰ ਦਲਜੀਤ ਜੀ। ਤੇ ਇਹ ਸੀਗਾ ਦੋਸਤੋ ਸਾਡਾ ਅੱਜ ਦਾ ਪ੍ਰੋਗਰਾਮ, ਸਾਡੇ ਮਸਲੇ ਸਾਡੇ ਹੱਲ। ਉਮੀਦ ਕਰਦੇ ਕਿ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਤੇ ਆਪਣੀ ਫੀਡਬੈਕ ਜ਼ਰੂਰ ਦੇਣੀ। ਤੇ ਮਿਲਦੇ ਹਾਂ ਜੀ ਫਿਰ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।